ਅੱਜ 19 ਜੂਨ ਦਿਨ ਬੁੱਧਵਾਰ ਤੇ ਆਪਣੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਅਮਰੀਕਾ ਦੇ ਤਕਰੀਬਨ ਸਾਰੇ ਸੂਬਿਆਂ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਨੂੰ ਕਾਲ ਕਰੋ 408 272 2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਬਾ ਸਿਟੀ ਤੋਂ, ਗੁਰਪਾਲ ਸਿੰਘ ਸੰਧੂ ਐਂਟੀਲੋਪ, ਹਰਪ੍ਰੀਤ ਕੌਰ ਤੂਰ, ਕਰਮਪਾਲ ਸਿੰਘ, ਜਸਜੀਤ ਕੌਰ ਗਰੇਵਾਲ, ਸਰਬਜੀਤ ਗੁਰਜੋਤ ਗਿੱਲ, ਤਾਰਾ ਸਿੰਘ ਮਰਾਹਰ ਸਾਰੇ ਜਾਣੇ ਕਲੋਵਿਸ ਤੋਂ, ਗੁਰਪ੍ਰੀਤ ਸਿੰਘ, ਅਵਤਾਰ ਸਿੰਘ, ਗੁਰਮੀਤ ਸਿੰਘ, ਸੁਖਪ੍ਰੀਤ ਸਿੰਘ ਇਹ ਸਾਰੇ ਜਾਣੇ ਬੇਕਰਸਫੀਲਡ ਤੋਂ, ਜੀ ਐਨ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰਨੈਲਾ ਮਡੇਰਾ ਦੇ ਵਿੱਚ ਲੋਕੇਸ਼ਨਜ਼ ਇਹਨਾਂ ਦੀਆਂ ਹੈਗੀਆਂ ਨੇ। ਕਾਲ ਨੰਬਰ 209 207 0113 ਦੇ ਉੱਤੇ। ਨਾਲ ਹੀ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਕਰੋ ਅਜੀਤ ਅਟਵਾਲ 559 374 45 41 ਦੇ ਉੱਤੇ। ਇਹਨਾਂ ਸਭਨਾਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਤੇ ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਆਪਾਂ ਜੇ ਕਰੀਏ ਸ਼ੁਰੂ, ਤੇ ਕਹਿੰਦੇ ਇੱਕ ਰਾਸ਼ਟਰ ਇੱਕ ਚੋਣ ਦੇ ਉੱਤੇ ਸੰਸਦ ਵਿੱਚ ਚਰਚਾ ਕਰਵਾਵੇ ਮੋਦੀ ਸਰਕਾਰ, ਕਾਂਗਰਸ ਨੇ ਕੀਤਾ ਕਲੀਅਰ। ਹਾਂ ਬਿਲਕੁਲ, ਇਹਨਾਂ ਨੇ ਸਰਬਦਲੀ ਅੱਜ ਮੀਟਿੰਗ ਸੱਦੀ ਸੀ, ਉਹਦੇ ਵਿੱਚ ਕਾਂਗਰਸ ਵਾਲੇ ਸ਼ਾਮਲ ਨਹੀਂ ਹੋਏ। ਤੇ ਮੈਂ ਕੱਲ ਵੀ ਗੱਲ ਕਹੀ ਸੀਗੀ, ਜਿਹੜਾ ਤੁਸੀਂ ਸਵਾਲ ਕੀਤਾ ਸੀ ਉਹਦੇ ਜਵਾਬ ਦੇ ਵਿੱਚ, ਕਿ ਅਸਲ ਦੇ ਵਿੱਚ ਜੇ ਮੰਨ ਲਓ ਇਸ ਤਰ੍ਹਾਂ ਦਾ ਇੱਕ ਪੈਟਰਨ ਜਿਹੜਾ ਉਹ ਇਜਾਦ ਕੀਤਾ ਜਾਂਦਾ, ਇੰਪਲੀਮੈਂਟ ਕੀਤਾ ਜਾਂਦਾ ਪ੍ਰੈਕਟੀਕਲੀ, ਉਹ ਜਦੋਂ ਵਾਪਰੂਗਾ ਤਾਂ ਉਸ ਸਮੇਂ ਸਭ ਤੋਂ ਜ਼ਿਆਦਾ ਸੋਚਣ ਵਿਚਾਰਨ ਦਾ ਵਿਸ਼ਾ ਜਿਹੜਾ ਉਹ ਰੀਜਨਲ ਪਾਰਟੀਆਂ ਲਈ ਹੁੰਦਾ, ਕਿਉਂਕਿ ਇਹ ਜੰਗ ਫਿਰ ਬਣ ਕੇ ਰਹਿ ਜਾਣੀ ਆ ਕਾਂਗਰਸ ਬਨਾਮ ਭਾਜਪਾ, ਕਿਉਂਕਿ ਤੀਸਰੀ ਧਿਰ ਤੇ ਸਾਨੂੰ ਨਜ਼ਰ ਹੀ ਨਹੀਂ ਆਉਂਦੀ। ਸੋ ਇਸ ਮਾਮਲੇ 'ਚ ਕਾਂਗਰਸ ਨੇ ਅੱਜ ਇੱਕ ਵੱਡਾ ਸਟੈਂਡ ਲਿਆ ਕਿ ਉਹ ਇਸ ਸਰਬਦਲੀ ਮੀਟਿੰਗ ਦੇ ਵਿੱਚ ਸ਼ਾਮਲ ਨਹੀਂ ਹੋਏ। ਸ਼ਾਮਲ ਨਾ ਹੋਣ ਬਾਬਤ ਉਹਨਾਂ ਨੇ ਇੱਕ ਤਰਕ ਦਿੱਤਾ। ਉਹ ਕਹਿੰਦੇ ਆ ਕਿ ਦੇਖੋ ਜੀ, ਅਸੀਂ ਚੋਣ ਸੁਧਾਰਾਂ ਲਈ ਤੇ ਕਦਮ ਚੁੱਕਣਾ ਚਾਹੁੰਦੇ ਹਾਂ, ਪਰ ਇਹਦੇ ਤੇ ਕਾਰਵਾਈ ਜਿਹੜੀ ਆ ਉਹ ਸੰਸਦ ਦੇ ਵਿੱਚ ਹੋਣੀ ਚਾਹੀਦੀ ਹੈ। ਯਾਨੀ ਚਰਚਾ ਜਿਹੜੀ ਆ ਉਹ ਸੰਸਦ ਦੇ ਵਿੱਚ ਕਰੋ, ਇੱਥੇ ਸਰਬਦਲੀ ਮੀਟਿੰਗ ਸੱਦ ਕੇ ਨਾ। ਤਾਂ ਦੂਜੀ ਗੱਲ ਉਹਨਾਂ ਨੇ ਕਹੀ ਆ ਕਿ ਦੇਖੋ ਜੀ, ਇਹ ਦੋਹਰਾ ਮਾਪਦੰਡ ਅਪਣਾ ਰਹੇ ਆ। ਦੋਹਰਾ ਮਾਪਦੰਡ ਵੈਸੇ ਹੈ ਵੀ ਇਹਨਾਂ ਦਾ, ਭਾਜਪਾ ਵਾਲਿਆਂ ਦਾ। ਹੁਣ ਦੇਖੋ, ਵਨ ਨੇਸ਼ਨ ਵਨ ਇਲੈਕਸ਼ਨ ਤੇ ਇਹ ਫਾਰਮੂਲਾ ਸੁਝਾਉਂਦੇ ਆ, ਤੇ ਇੱਥੇ ਗੁਜਰਾਤ ਦੇ ਵਿੱਚ 2 ਰਾਜ ਸਭਾ ਸੀਟਾਂ ਦਾ ਇਲੈਕਸ਼ਨ ਹੋਣਾ, ਉਹਦੇ ਲਈ ਦੋਨਾਂ ਲਈ ਜੁਲਾਈ ਦੇ ਵਿੱਚ ਵੱਖੋ ਵੱਖਰੀ ਇਹਨਾਂ ਨੇ ਤਰੀਕ ਮੁਕਰਰ ਕੀਤੀ ਹੈ। ਹਾਲਾਂਕਿ ਚੋਣ ਕਮਿਸ਼ਨ ਨੇ ਕੀਤੀ ਆ, ਪਰ ਮੈਂ ਸਮਝਦਾ ਚੋਣ ਕਮਿਸ਼ਨ ਕੋਈ ਬਗਾਨਾ ਥੋੜੀ ਆ। ਮਤਲਬ ਕਹਿਣ ਦਾ ਭਾਵ ਇਹੋ ਆ ਕਿ ਇਹ ਚੀਜ਼ ਜਿਹੜੀ ਆ ਉਹ ਬੜੀ ਅਖਰਦੀ ਆ, ਬੜੀ ਰੜਕਦੀ ਆ, ਕਿ ਇੱਕ ਪਾਸੇ ਵਨ ਨੇਸ਼ਨ ਵਨ ਇਲੈਕਸ਼ਨ, ਦੂਸਰੇ ਪਾਸੇ ਉੱਥੇ ਤੁਸੀਂ ਰਾਜ ਸਭਾ ਦੇ ਜਿਹੜੇ ਕਿ 2-4 ਦਿਨ ਦੇ ਫਰਕ ਤੇ ਇਲੈਕਸ਼ਨ ਹੋਣੇ ਆ, ਉਹਨਾਂ ਨੂੰ ਤੁਸੀਂ ਅਲੱਗ-ਅਲੱਗ ਕਰਨਾ ਹੋ। ਤਾਂ ਇਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਦੇਖੋ ਜੀ, ਚੋਣਾਵੀ ਪ੍ਰਕਿਰਿਆ 'ਚ ਸੁਧਾਰ ਜ਼ਰੂਰ ਹੋਵੇ, ਪਰ ਅਸੀਂ ਇਹ ਚਾਹੁੰਦੇ ਹਾਂ ਕਿ ਇਹਦੀ ਸਾਰੀ ਚਰਚਾ ਜਿਹੜੀ ਆ ਉਹ ਲੋਕ ਸਭਾ 'ਚ ਹੋਵੇ। ਤਾਂ ਇਹ ਵੀ ਠੀਕ ਆ, ਵੈਸੇ ਉਹਨਾਂ ਦਾ ਤਰਕ ਠੀਕ ਆ। ਪਰ ਦੂਜੀ ਗੱਲ ਇਹ ਆ ਰਾਜ ਕਰਨਵੀਰ ਸਿੰਘ ਜੀ, ਇਸ ਸਮੇਂ ਜਿਹੜੇ ਹਾਲਾਤ ਬਣਦੇ ਪਏ ਆ ਉਹਦੇ ਵਿੱਚ ਜੇ ਆਪਾਂ ਦੇਖਦੇ ਆ ਤਾਂ ਮੇਰੇ ਖਿਆਲ ਦੇ ਨਾਲ ਇਹ ਚੀਜ਼ ਇਸ ਤਰ੍ਹਾਂ ਸਹਿਮਤ ਹੋ ਕੇ ਬੰਨੀ ਵੀ ਨਹੀਂ। ਮੰਨ ਲਓ ਸਰਬਦਲੀ ਮੀਟਿੰਗ ਦੇ ਵਿੱਚ ਸਾਰੇ ਸਹਿਮਤ ਹੋ ਜਾਂਦੇ ਆ, ਪਰ ਫਿਰ ਵੀ ਤੁਹਾਨੂੰ ਕਨਸਟੀਟਿਊਸ਼ਨਲੀ ਕੁਛ ਇੰਤਜ਼ਾਮਾਤ ਕਰਨੇ ਪੈਣਗੇ, ਕੁਛ ਸੋਧਾਂ ਕਰਨੀਆਂ ਪੈਣਗੀਆਂ ਸੰਵਿਧਾਨਕ ਤੌਰ ਤੇ, ਕਿਉਂਕਿ ਕੋਈ ਵੀ ਸਰਕਾਰ ਜਿਹੜੀ ਆ ਹੁਣ ਇਨ ਬਿਟਵੀਨ ਟੁੱਟ ਜਾਂਦੀ ਆ ਜਾਂ ਉਹ ਡਿੱਗ ਪੈਂਦੀ ਆ, ਉਹਦਾ ਕੀ ਹੱਲ ਕਰੋਗੇ? ਜੋ ਇੱਕ ਲੋਕਾਂ ਦੀ ਨੁਮਾਇੰਦਗੀ ਵਾਲਾ ਐਕਟ ਹੈ ਉਹਦੇ 'ਚ ਕੀ ਸੋਧ ਕਰੋਗੇ? ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਕਰਨੀਆਂ ਪੈਣਗੀਆਂ ਤੁਹਾਨੂੰ। ਪਰ ਬਹਰਹਾਲ ਜੋ ਵੀ ਇਹ ਕਰਦੇ ਪਏ ਆ, ਇਹਦੇ ਵਿੱਚ ਕਾਂਗਰਸ ਨੇ ਸਾਫ਼ ਤੌਰ ਤੇ ਸਟੈਂਡ ਜਿਹੜਾ ਆਪਣਾ ਸਪਸ਼ਟ ਕਰ ਦਿੱਤਾ। ਤੇ ਹੁਣ ਦੂਸਰੇ ਪੱਖ ਤੋਂ ਜੇ ਆਪਾਂ ਲਈਏ ਇਸ ਚੀਜ਼ ਨੂੰ, ਤਾਂ ਭਾਜਪਾ ਜਿਹੜੀ ਉਹ ਇਸ ਮਾਮਲੇ ਦੇ ਵਿੱਚ ਲਗਾਤਾਰ ਯਤਨਸ਼ੀਲ ਆ ਕਿ ਕਿਸੇ ਤਰੀਕੇ ਨਾਲ ਇਹ ਮਾਮਲਾ ਜਿਹੜਾ ਫਿੱਟ ਕਰ ਦਿੱਤਾ ਜਾਵੇ। ਤਾਂ ਹੁਣ ਅੱਗੇ ਦੇਖਦੇ ਆ ਕੀ ਸਟੈਂਡ ਰਹਿੰਦਾ। ਪਰ ਆ ਜਿਹੜੀ ਸਰਬਦਲੀ ਮੀਟਿੰਗ ਸੀ ਉਹਦੇ ਵਿੱਚ ਸਭ ਤੋਂ ਜੇ ਕਹੀਏ ਪੁਰਾਣੀ ਪਾਰਟੀ ਸੀ ਜਿਹੜੀ, ਉਹ ਸ਼ਾਮਲ ਨਹੀਂ ਹੋਈ। ਪਰ ਸਭ ਤੋਂ ਪੁਰਾਣੀ ਪਾਰਟੀ ਬਾਰੇ ਇੱਕ ਮੈਂ ਕਹੂੰਗਾ, ਸਾਡੇ ਬਜ਼ੁਰਗ ਕਹਿੰਦੇ ਸੀ 10 ਵਰਿਆਂ 'ਚ ਬਿਮਾਰ 20 'ਚ ਅਨਪੜ੍ਹ 30 'ਚ ਵਿਹਲਾ 40 'ਚ ਕੁਆਰਾ 50 'ਚ ਬੇਲਾਦ 60 'ਚ ਬੇਘਰ ਤੇ 17 'ਚ ਜੇ ਚੰਗਾ ਸਿਆਸਤਦਾਨ ਨਾ ਬਣਿਆ ਨਾ ਗੱਲਾਂ ਪਿਆ। ਇਹਨਾਂ ਨੂੰ ਸਮਝਣਾ ਪਊਗਾ
ਕਿ ਭਾਜਪਾ ਵਾਲੇ ਕਿੱਥੇ ਲਿਜਾ ਰਹੇ ਆ, ਕਿਉਂਕਿ ਉਹਨਾਂ ਨੂੰ ਸਮਝ ਆ ਕਿ ਬੰਗਾਲ ਹੋਇਆ, ਕਸ਼ਮੀਰ ਹੋਇਆ, ਪੰਜਾਬ ਹੋਇਆ, ਇਸ ਤਰ੍ਹਾਂ ਦੇ ਕੁਛ ਰਾਜ ਆ, ਕੇਰਲ ਹੋਇਆ, ਤਾਮਿਲਨਾਡੂ ਹੋਇਆ, ਉਹਨਾਂ ਦੇ ਵਿੱਚ ਇੱਕ ਛਤਰ ਰਾਜ ਚਲਾਉਣਾ ਬਹੁਤ ਔਖਾ। ਇੱਕ ਇਹੀ ਫੰਡ ਆ ਜਿੱਥੇ ਟੱਕਰ ਇਸ ਤਰ੍ਹਾਂ ਦੀ ਕਰ ਦਿੱਤੀ ਜਾਵੇ ਕਿ ਕਾਂਗਰਸ ਮੁਕਾਬਲੇ ਤੋਂ ਵੈਸੇ ਹੀ ਬਾਹਰ ਨਜ਼ਰ ਆਉਂਦੀ ਹੈ। ਜੇ ਕੌਮੀ ਪੱਧਰ ਤੇ ਦੇਖੀਏ ਤਾਂ ਦੂਸਰੀਆਂ ਜਿਹੜੀਆਂ ਰੀਜਨਲ ਪਾਰਟੀਆਂ ਉਹਨਾਂ ਨੂੰ ਸਿਆਸੀ ਲੜਾਈ ਦੇ ਵਿੱਚ ਜਿਹੜੀ ਕੌਮੀ ਪੱਧਰ ਤੇ ਹੋਊਗੀ ਉਹਨਾਂ ਦੇ ਵਿੱਚ ਤਕਰੀਬਨ ਮਨਫੀ ਕਰਕੇ ਲੜਾਈ ਲੜੀ ਜਾਵੇ ਤੇ ਸ਼ਾਇਦ ਇੱਕ ਛਤਰ ਰਾਜ ਦਾ ਜਿਹੜਾ ਸੁਪਨਾ ਸਾਕਾਰ ਹੋ ਜਾਵੇ। ਜੀ ਜੀ ਬਿਲਕੁਲ, ਕਦਮ ਉਹਨਾਂ ਦੇ ਉਧਰ ਨੂੰ ਹੀ ਹੌਲੀ ਹੌਲੀ ਵੱਧ ਰਹੇ ਨੇ। ਹੁਣ ਗ੍ਰਹਿ ਮੰਤਰੀ ਵੀ ਐਸੇ ਬੰਦੇ ਦੇ ਕੋਲ ਜਿਹੜਾ ਉਹ ਪਹੁੰਚ ਚੁੱਕਾ ਹੈ। ਅਗਲੀ ਮਿੰਟੂ ਜੀ ਗੱਲ ਕਰੀਏ, ਕਹਿੰਦੇ ਬਿਹਾਰ ਦੇ ਵਿੱਚੋਂ ਖਬਰ ਆ ਰਹੀ ਜਿਹੜਾ ਚਮਕੀ ਬੁਖਾਰ ਉਸ ਦੇ ਨਾਲ ਬੱਚਿਆਂ ਦੀ ਮੌਤ ਆ। ਹੁਣ ਇਹ ਵੀ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਪਹੁੰਚਿਆ। ਯੂਪੀ 'ਚ ਹੋਵੇ ਤਾਂ ਸੁਪਰੀਮ ਕੋਰਟ 'ਚ ਮਾਮਲੇ ਪਹੁੰਚਦੇ ਆ। ਕੀ ਕਰ ਕੀ ਰਹੀਆਂ ਉੱਥੇ ਦੀਆਂ ਸਥਾਨਕ ਸਰਕਾਰਾਂ? ਮੈਂ ਕੱਲ ਵੀ ਕਿਹਾ ਸੀਗਾ ਰਾਜ ਕਰਨਵੀਰ ਸਿੰਘ ਜੀ, ਮਾਮਲੇ ਅਦਾਲਤਾਂ 'ਚ ਉਦੋਂ ਜਾਂਦੇ ਆ ਜਦੋਂ ਸਰਕਾਰਾਂ ਜਵਾਬਦੇਹ ਹੋਣ ਤੋਂ ਮੁਨਕਰ ਹੋ ਜਾਣ ਜੀ। ਮਾਮਲੇ ਉਦੋਂ ਕੋਰਟਾਂ ਤੱਕ ਜਾਂਦੇ ਆ ਜਦੋਂ ਨਿਆਂ ਦੇਣ ਤੋਂ ਸਰਕਾਰਾਂ ਮੁਨਕਰ ਹੋ ਜਾਣ। ਜੇ ਸਰਕਾਰਾਂ ਸਭ ਕੁਝ ਠੀਕ ਠਾਕ ਢੰਗ ਨਾਲ ਕਰਦੀਆਂ ਰਹਿਣ ਤਾਂ ਫਿਰ ਕਿਹਦਾ ਜੀ ਕਰਦਾ ਹੈ ਨਾ ਕਿ ਫਾਈਲਾਂ ਦਾ ਠੱਬਾ ਚੁੱਕ ਕੇ ਅਦਾਲਤਾਂ 'ਚ ਅੱਡੀਆਂ ਘਸਾਉਣ। ਤਾਂ ਇੱਥੇ ਸਾਡੇ ਸਿਸਟਮ ਦੀ ਤਰਾਸਦੀ ਇਹੋ ਆ ਕਿ ਸਰਕਾਰਾਂ ਮੁਨਕਰ ਹੋ ਜਾਂਦੀਆਂ ਕਿਉਂਕਿ ਉਹਨਾਂ ਦੇ ਕੋਲ ਬਹੁਤ ਵੱਡੀ ਤਾਕਤ ਆ। ਇੱਥੋਂ ਤੱਕ ਮੈਂ ਪਹਿਲਾਂ ਵੀ ਕਿਹਾ ਕਿ ਹਰੇਕ ਦੀ ਇੱਕ ਤਾਕਤ, ਇੱਕ ਸੀਮਾ ਜਿਹੜੀ ਹੈ, ਇੱਕ ਹੱਦ ਹੈ ਮੁਕਰਰ ਕੀਤੀ ਹੈ ਸੰਵਿਧਾਨ ਦੇ ਮੁਤਾਬਕ। ਤਾਂ ਜਿਹੜੇ ਇਸ ਤਰ੍ਹਾਂ ਦੇ ਚੁਣੇ ਹੋਏ ਨੁਮਾਇੰਦੇ ਆ ਉਹ ਇਸ ਤਰ੍ਹਾਂ ਸਮਝ ਲਓ ਜਿਵੇਂ ਹਾਥੀ ਹੁੰਦਾ ਨਾ। ਸਾਡੇ ਬਜ਼ੁਰਗ ਕਿਹਾ ਕਰਦੇ ਸੀ ਕਿ ਸਿਰ ਤੇ ਨਹੀਂ ਕੁੰਡਾ ਤੇ ਹਾਥੀ ਫਿਰਦਾ ਲੁੰਡਾ। ਇਹ ਲੁੰਡਾ ਹਾਥੀ ਆ, ਇਹਦੇ ਤੇ ਕੋਈ ਕੁੰਡਾ ਨਹੀਂ ਜਿਹੜੀ ਚੁਣੀ ਹੋਈ ਸਰਕਾਰ ਆ। ਸੋ ਇਹ ਮਾਮਲਾ ਜਿਹੜਾ ਸੁਪਰੀਮ ਕੋਰਟ ਤੱਕ ਜ਼ਰੂਰ ਪਹੁੰਚਿਆ। ਇਹਦਾ ਮਤਲਬ ਇਹ ਹੋਆ ਕਿ ਲੋਕਾਂ ਨੂੰ ਉੱਥੋਂ ਦੀ ਸਥਾਨਕ ਸਰਕਾਰ ਤੇ ਭਰੋਸਾ ਬਿਲਕੁਲ ਨਹੀਂ ਹੈ। ਉੱਥੋਂ ਦੀ ਛੱਡੋ ਸਥਾਨਕ ਸਰਕਾਰ ਤੇ ਕੇਂਦਰ ਸਰਕਾਰ ਤੇ ਵੀ ਭਰੋਸਾ ਨਹੀਂ ਹੁੰਦਾ। ਤਾਂ ਹੁਣ ਇਸ ਮਾਮਲੇ ਤੇ ਸੁਣਵਾਈ ਹੈ ਜਿਹੜੀ ਉਹ 24 ਜੂਨ ਨੂੰ ਹੋਊਗੀ। ਪਰ ਅੱਜ ਵੀ ਦੱਸਦੇ ਆ ਕਿ 20-25 ਹੋਰ ਮੌਤਾਂ ਹੋ ਗਈਆਂ ਉੱਥੇ। ਇਹਦੇ ਵਿੱਚ 39 ਨਵੇਂ ਬਿਮਾਰ ਬੱਚੇ ਜਿਹੜੇ ਹੋਰ ਭਰਤੀ ਕੀਤੇ ਗਏ ਆ। ਸੋ ਜੋ ਵੀ ਸਥਿਤੀ ਇਸ ਸਮੇਂ ਬੜੀ ਗੰਭੀਰ ਆ ਬਿਹਾਰ ਦੇ ਵਿੱਚ। ਇੱਥੋਂ ਤੱਕ ਨਿਤਿਸ਼ ਗਿਆ, ਉਹਦਾ ਵਿਰੋਧ ਹੋਇਆ। ਇਸ ਤੋਂ ਇਲਾਵਾ ਇਹਨਾਂ ਦੇ ਕੁਝ ਬੰਦੇ ਆ ਜੋ ਐਸੀਆਂ ਬੇਤੁਕੀਆਂ ਟਿੱਪਣੀਆਂ ਕਰਦੇ ਪਏ ਆ ਜੇ ਤੁਹਾਨੂੰ ਸੁਣਾਵਾਂ ਤੇ ਲਾਹਨਤਾਂ ਤੁਸੀਂ ਵੀ ਸਿਰੇ ਦੀਆਂ ਪਾਓਗੇ। ਉਹਨਾਂ ਦੇ ਵਿੱਚੋਂ ਇੱਕ ਸਾਂਸਦ ਆ ਜਿਹੜਾ ਉੱਥੋਂ ਮੁਜ਼ੱਫਰਪੁਰ ਦਾ ਹੀ ਆ। ਉਹ ਕਹਿੰਦਾ ਜੀ ਕਿ ਦੇਖੋ ਇਹਦੇ ਲਈ 4G ਜ਼ਿੰਮੇਵਾਰ ਆ। ਹੁਣ ਉਸ ਕੈਲਕੂਲੇਸ਼ਨ ਚ ਨਾ ਪੈ ਜਾਓ ਕਿ 4G 5G 3G 2G ਨਹੀਂ, ਉਹ ਕਹਿੰਦਾ 4G। 4G ਤੋਂ ਭਾਵ ਕੀ ਆ? ਉਹ ਕਹਿੰਦਾ ਕਿ 1G ਗਾਮ, 1G ਗਰਮੀ, 1G ਗਰੀਬੀ, 1G ਗੰਦਗੀ। ਹੁਣ ਦੇਖੋ ਸਾਂਸਦ ਜਿਹੜਾ ਉੱਥੋਂ ਦਾ ਉਹ ਕੀ ਬਹਾਨਾ ਲਾ ਰਿਹਾ ਕਿ 4G ਦੀ ਕਿਤੇ ਨਾ ਕਿਤੇ ਕਾਰਸਤਾਨੀ ਹੈ, ਗੰਦਗੀ ਦੀ, ਗਰੀਬੀ ਦੀ, ਗਾਮ ਦੀ, ਗਰਮੀ। ਹੁਣ ਇਸ ਬੰਦੇ ਨੂੰ ਬੰਦਾ ਕਲਰੋਂ ਫੜ ਕੇ ਪੁੱਛੇ ਕਿ ਭਾਈ ਤੁਸੀਂ ਤਾਂ ਸਵੱਛ ਭਾਰਤ ਬਣਾਤਾ ਸੀਗਾ, ਯਾਦ ਆ ਨਾ ਸਵੱਛ ਭਾਰਤ? ਤੁਸੀਂ ਤਾਂ ਸਵੱਛ ਭਾਰਤ ਬਣਾਤਾ, ਇਹ ਗੰਦਗੀ ਕਿੱਥੋਂ ਆ ਗਈ? ਫਿਰ ਗਰੀਬੀ ਕਿੱਥੇ ਰਹਿ ਗਈ? ਤੁਸੀਂ ਤਾਂ ਕਹਿੰਦੇ ਕੱਢ ਵੱਟ ਦਿਆਂਗੇ, ਕੱਢ ਕੜਾਕੇ ਦਿਆਂਗੇ। ਪਿੰਡਾਂ ਦੇ ਵਿੱਚ ਤੁਸੀਂ ਸੁਧਾਰ ਨਹੀਂ ਕਰ ਸਕੇ। ਗਰਮੀ ਕਿਹਦੀ ਪੈਦਾਇਸ਼ ਆ ਜਿਹਨੂੰ ਤੁਸੀਂ ਕਹਿੰਦੇ ਹੋ ਵਿਕਾਸ? ਸੋ ਕਹਿਣ ਦਾ ਮਤਲਬ ਇਹ ਕਿ ਦੇਖੋ ਕਿਸ ਤਰ੍ਹਾਂ ਦੀਆਂ ਬੇਤੁਕੀਆਂ ਟਿੱਪਣੀਆਂ ਕਰਦੇ ਆ। ਅਸਲੀਅਤ ਕੀ ਆ ਮੈਂ ਹਕੀਕਤ ਤੋਂ ਤੁਹਾਨੂੰ ਰੂਬਰੂ ਕਰਾ ਦਿੰਦਾ ਕਿ ਸਾਡੇ ਇੱਥੇ ਦੇਖੋ ਜੋ ਸਾਡਾ GDP ਆ ਉਹਦਾ ਕਹਿ ਦਿੰਦੇ ਅਸੀਂ ਫੁਕਰੀ ਮਾਰ ਲੱਗਿਆ ਕਿ ਬਹੁਤ ਤਗੜੀ ਅਰਥ ਵਿਵਸਥਾ ਸਾਡੀ। ਜੇ ਸਾਡੀ GDP ਦਾ ਸਿਹਤ ਤੇ ਖਰਚ ਦੇਖੋਗੇ ਤੁਸੀਂ ਤੇ ਲਾਹਨਤਾਂ ਪਾਓਗੇ ਸਾਡੇ ਸਿਸਟਮ ਤੇ। ਅਸੀਂ 1.5% ਕਰਦੇ ਆ, ਅਮਰੀਕਾ ਵਾਲੇ ਮੇਰੇ ਖਿਆਲ ਦੇ ਨਾਲ ਆਲਮੋਸਟ 20% ਕਰਦੇ ਆ, ਬਰਤਾਨੀਆ ਵਾਲੇ ਲਗਭਗ 10% ਕਰਦੇ ਆ, ਅਸੀਂ ਕਿੱਥੇ 1.5% ਤੇ ਤੁਰੇ ਫਿਰਦੇ ਆ। ਅਗਲੀ ਚੀਜ਼ ਸੁਣ ਲਓ ਕਿ ਉਹਦਾ ਜੋ ਇੱਕ ਵਰਲਡ ਹੈਲਥ ਆਰਗੇਨਾਈਜੇਸ਼ਨ ਆ ਜਿਹਨੂੰ WHO ਕਹਿ ਦਿੰਦੇ ਆ, ਉਹਦਾ ਇੱਕ ਪੈਮਾਨਾ ਹੈ ਕਿ 10 ਮਤਲਬ ਕਿ 100 ਬੰਦੇ ਤੇ 1000 ਪਿੱਛੇ ਇੱਕ ਡਾਕਟਰ ਹੋਣਾ ਚਾਹੀਦਾ। ਤੇ ਸਾਡੇ ਇੱਥੇ ਕੀ ਆ ਕਿ 10 ਗੁਣਾ ਵੱਧ, ਮਤਲਬ ਕਿ 11,000 ਦੀ ਜਨਸੰਖਿਆ ਵਿੱਚ ਇੱਕ ਡਾਕਟਰ ਆ। ਇੱਥੇ ਬਰਤਾਨੀਆ ਦੀ ਇੱਕ ਬਹੁਤ ਵੱਡੀ ਸਿਹਤ ਸੰਸਥਾ ਉਹਨੇ ਖੁਲਾਸਾ ਕੀਤਾ ਹੈਗਾ
ਕਿ 54% ਇਸ ਤਰ੍ਹਾਂ ਦੇ ਇਹਨਾਂ ਦੇ ਡਾਕਟਰ ਆ ਜਿਨ੍ਹਾਂ ਦੀ ਯੋਗਤਾ ਉਹਨਾਂ ਦੇ ਕੰਮ ਦੇ ਮੁਕਾਬਲੇ ਜਿਹੜੀ ਆ ਉਹ ਕਿਤੇ ਨਹੀਂ ਠਹਿਰਦੀ, ਮਤਲਬ ਕਿ ਯੋਗ ਹੀ ਨਹੀਂ ਕੰਮ ਕਰਨ ਦੇ। ਤੁਸੀਂ ਇਹ ਦੇਖ ਲਓ ਕਿ ਜਿੱਥੇ ਇਹ ਸਭ ਕੁਝ ਵਾਪਰਦਾ ਪਿਆ ਉੱਥੇ ਕਿਸ ਤਰ੍ਹਾਂ ਦੀਆਂ ਬੇਤੁਕੀਆਂ ਟਿੱਪਣੀਆਂ ਜਿਹੜੀਆਂ ਕਰਕੇ ਡੰਗ ਸਾਧਦੇ ਪਏ। ਇੱਥੋਂ ਤੱਕ ਜਦੋਂ ਇਹ ਮਾਮਲੇ ਸਾਹਮਣੇ ਆਏ, ਰਾਜ ਕਰਨਵੀਰ ਸਿੰਘ ਜੀ ਤੁਸੀਂ ਹੈਰਾਨ ਰਹੋਗੇ, ਇੱਥੇ ਰਿਊਮਰ ਫੈਲਾ ਦਿੱਤਾ ਗਿਆ, ਅਫਵਾਹ ਫੈਲਾ ਦਿੱਤੀ ਗਈ ਕਿ ਅਸਲ ਦੇ ਵਿੱਚ ਬੱਚਿਆਂ ਦੀ ਮੌਤ ਇਸ ਕਰਕੇ ਹੋਣ ਡਈ ਆ ਭਾਈ ਕਿ ਇਹਨਾਂ ਨੇ ਖਾਲੀ ਪੇਟ ਲੀਚੀਆਂ ਖਾ ਲਈ। ਹੁਣ ਲੀਚੀਆਂ ਵਾਲਾ ਜਿਹੜਾ ਫਾਰਮੂਲਾ ਸੀ ਕੀ ਆ ਕਿ ਇਹਨਾਂ ਦਿਨਾਂ 'ਚ ਅੰਬ ਹੈ ਜਿਹੜਾ ਬਹੁਤ ਵਿਕਦਾ, ਇਹਨਾਂ ਦਿਨਾਂ 'ਚ ਲੀਚੀ ਵੀ ਮੁਕਾਬਲੇ 'ਚ ਆ ਜਾਂਦੀ ਆ। ਹੁਣ ਲੀਚੀ ਮਹਿੰਗੀ ਹੁੰਦੀ ਆ, ਅੰਬ ਸਸਤਾ ਹੁੰਦਾ। ਲੀਚੀ ਜਿਹੜੀ ਆ ਉਹ ਗੁਣਕਾਰੀ ਮੰਨੀ ਜਾਂਦੀ ਆ ਅੰਬ ਦੇ ਮੁਕਾਬਲੇ। ਤਾਂ ਜਿਹੜੇ ਅੰਬ ਦੇ ਕਾਰੋਬਾਰੀ ਸੀ, ਲੀਚੀ ਦਾ ਕਾਰੋਬਾਰ ਡੋਬਣ ਵਾਸਤੇ, ਡਿੱਗਣ ਵਾਸਤੇ ਉਹਨਾਂ ਨੇ ਇਹ ਚਾਲ ਚੱਲਦੇ। ਸੋ ਦੇਖ ਲਓ ਕਿ ਸਿਵਿਆਂ ਤੱਕ ਇੱਥੇ ਸਿਆਸਤਾਂ ਪਹੁੰਚੀਆਂ ਪਈਆਂ ਤੇ ਗੋਟੇ ਗੋਟੇ ਤੇ ਹਰਾਮਖੋਰੀਆਂ ਪਹੁੰਚੀਆਂ ਪਈਆਂ। ਕੁੱਲ ਮਿਲਾ ਕੇ ਬਿਹਾਰ ਦੇ ਵਿੱਚ ਜੋ ਕੁਝ ਵਾਪਰਦਾ ਪਿਆ, ਮੈਂ ਕਹਿੰਦਾ ਕਿ ਇਸ ਮੁਲਕ ਹੀ ਨਹੀਂ ਪ੍ਰਧਾਨ ਮੰਤਰੀ ਦੇ ਮੱਥੇ ਤੇ ਵੀ ਕਲੰਕ ਆ, ਕਿਉਂਕਿ ਇਹ ਪ੍ਰਧਾਨ ਮੰਤਰੀ ਉਹੀ ਪ੍ਰਧਾਨ ਮੰਤਰੀ ਆ ਜਿਹੜਾ ਆ ਇਲੈਕਸ਼ਨ ਤੋਂ ਪਹਿਲਾਂ 13 ਵਾਰੀ ਬਿਹਾਰ 'ਚ ਜਾ ਕੇ ਆਇਆ, ਜਦ ਕਿ ਹੁਣ ਤੱਕ ਇਹਨੇ ਇੱਕ ਟਵੀਟ ਨਹੀਂ ਕੀਤਾ। ਜੀ 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 ਅਗਲੀ ਜਿਹੜੀ ਮਿੰਟੂ ਜੀ ਗੱਲ ਕਰੀਏ, ਹਲਫ ਸਮਾਗਮ ਵਿੱਚ ਹੋਏ ਘਟਨਾਕ੍ਰਮ ਤੇ ਲੋਕਾਂ ਨੇ ਜਤਾਈ ਹੈ ਜਿਹੜੀ ਨਾਖੁਸ਼ੀ। ਬਿਲਕੁਲ, ਸੋਸ਼ਲ ਮੀਡੀਆ ਤੇ ਜਿਹੜੇ ਧਰਮ ਨਿਰਪੱਖਵਾਦੀ ਲੋਕ ਆ ਜਾਂ ਜਿਹੜੇ ਹੋਰ ਸੰਜੀਦਾ ਲੋਕ ਆ, ਉਹਨਾਂ ਨੇ ਇਹਦੇ ਤੇ ਸਖਤ ਟਿੱਪਣੀ ਕੀਤੀ ਆ, ਸਖਤ ਨਾਰਾਜ਼ਗੀ ਕੀਤੀ ਆ, ਇੱਥੋਂ ਤੱਕ ਕਿ ਸਖਤ ਨਿਰਾਸ਼ਤਾ ਕੀਤੀ ਆ ਕਿ ਇਸ ਮੁਲਕ ਦਾ ਕੁਝ ਨਹੀਂ ਬਣੇਗਾ। ਹੁਣ ਦੇਖੋ ਉੱਥੇ ਹਲਫਦਾਰੀ ਸਮਾਗਮ ਸੀ, ਹਲਫਦਾਰੀ ਸਮਾਗਮ ਦਾ ਭਾਵ ਹੈ ਕਿ ਸਹੁੰ ਚੁੱਕ ਸਮਾਗਮ, ਸਹੁੰ ਚੁੱਕੋ ਤੇ ਕੰਮ ਨਿਬੇੜੋ। ਉੱਥੇ ਚੱਲ ਕੀ ਪਿਆ, ਭਗਵੰਤ ਸਿੰਘ ਮਾਨ ਉੱਥੇ ਕਹਿੰਦਾ ਇਨਕਲਾਬ ਜ਼ਿੰਦਾਬਾਦ, ਉੱਥੇ ਕੋਈ ਦੂਸਰਾ ਮੈਂਬਰ ਪਾਰਲੀਮੈਂਟ ਆਉਂਦਾ ਉਹ ਕਹਿੰਦਾ ਜੈ ਸ਼੍ਰੀ ਰਾਮ, ਤੀਸਰਾ ਆਉਂਦਾ ਕਹਿੰਦਾ ਜੈ ਬੰਗਾਲ, ਚੌਥਾ ਆਉਂਦਾ ਜੈ ਭੀਮ। ਮਤਲਬ ਕਿ ਸਿਆਸੀ ਨਾਅਰਿਆਂ 'ਚ ਸਭ ਕੁਝ ਤਬਦੀਲ ਹੋ ਗਿਆ। ਜੋ ਕ੍ਰਾਂਤੀਕਾਰੀ ਇਹ ਕਰਦੇ ਆ ਉਹ ਸਭ ਨੂੰ ਪਤਾ ਕਿ ਕਿੰਨਾ ਕੁ ਹੁਣ ਤੱਕ ਇਸ ਦੇਸ਼ ਨੂੰ ਇਹ ਅੱਗੇ ਲੈ ਗਿਆ ਕ੍ਰਾਂਤੀਕਾਰੀ। ਤਾਂ ਕੁੱਲ ਮਿਲਾ ਕੇ ਇਹ ਮਾਹੌਲ ਜਿਹੜਾ ਆ ਉਹ ਲੋਕਾਂ ਨੂੰ ਪਚਿਆ ਨਹੀਂ, ਕਿਉਂਕਿ ਉੱਥੇ ਦੇਖੋ ਸਾਧਵੀ ਪ੍ਰਗਿਆ ਇੱਕ ਵਿਵਾਦਤ ਨਾਮ, ਇੱਥੋਂ ਤੱਕ ਕਿ ਹੁਣ ਤੱਕ ਕਥਿਤ ਰੂਪ ਦੇ ਵਿੱਚ ਉਹ ਅੱਤਵਾਦੀ ਸਰਗਰਮੀਆਂ 'ਚ ਸ਼ਾਮਲ ਨਾਮਜ਼ਦ ਆ। ਤਾਂ ਉਹਨੇ ਜਦੋਂ ਸਹੁੰ ਚੁੱਕੀ ਉਹ ਕਹਿੰਦੀ ਕਿ ਮੈਂ ਫਲਾਂ ਮਤਲਬ ਆਪਦਾ ਨਾ, ਤੇ ਅੱਗੇ ਉਹਨੇ ਆਪਣੇ ਅਧਿਆਤਮਕ ਗੁਰੂ ਭਾਵ RSS ਵਾਲੇ ਦਾ ਨਾਮ ਜੋੜ ਦਿੱਤਾ। ਸਹੁੰ ਵੀ ਸੰਸਕ੍ਰਿਤੀ 'ਚ ਚੱਕਣੀ ਆ, ਨਾਲ ਪਿਓ ਦਾ ਨਾਮ ਵੀ ਜੋੜ ਦਿੱਤਾ, ਇਤਰਾਜ਼ ਹੋ ਗਿਆ। ਫਿਰ ਸਹੁੰ ਤੇ ਉਹਨੇ ਆਪਣਾ ਉਸ ਨਾਂ ਤੇ ਚੱਕੀ ਜਿਹੜੀ ਉਹਨੇ ਆਪਣੇ ਚੁਣਾਵੀ ਹਲਫਨਾਮੇ 'ਚ ਦਿੱਤੀ ਸੀ। ਪਰ ਇਸ ਤੋਂ ਬਾਅਦ ਉੱਥੇ ਇੱਕ ਮਾਹੌਲ ਜਿਹੜਾ ਬਣ ਗਿਆ, ਮਾਹੌਲ ਇਸ ਤਰ੍ਹਾਂ ਦਾ ਬਣ ਗਿਆ ਕਿ ਸੋਨੀਆ ਗਾਂਧੀ ਹੋਵੇ ਚਾਹੇ ਕੋਈ ਹੋਰ ਹੋਵੇ, ਜਦੋਂ ਵੀ ਉਹ ਹਲਫ ਲੈਣ ਲਈ ਉੱਠਦੇ ਸੀਗੇ ਤੇ ਉਸ ਤੋਂ ਬਾਅਦ ਨਾਲ ਦੀ ਨਾਲ ਨਾਅਰੇਬਾਜ਼ੀ ਸ਼ੁਰੂ ਹੁੰਦੀ ਸੀ, ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ। ਤਾਂ ਇੱਥੋਂ ਹੀ ਚੜਾਇਆ ਇੱਕ ਬਹੁਜਨ ਸਮਾਜ ਪਾਰਟੀ ਦਾ ਮੁਸਲਿਮ ਮੈਂਬਰ ਪਾਰਲੀਮੈਂਟ, ਉਹਦਾ ਨਾਮ ਜਿਹੜਾ ਤੁਸੀਂ ਦੇਖਿਆ ਹੋਣਾ ਸ਼ਫੀਕੁਰ ਰਹਿਮਾਨ ਜੀ, ਉਹਨੇ ਸਿੱਧੇ ਤੌਰ ਤੇ ਸਹੁੰ ਚੁੱਕਦੇ ਕਹਿ ਦਿੱਤਾ ਕਿ ਇਹ ਚੀਜ਼ ਜਿਹੜੀ ਆ ਉਹ ਨਹੀਂ ਮੰਨਾਂਗਾ। ਉਹਨੇ ਕਿਹਾ ਕਿ ਭਾਰਤ ਦਾ ਸੰਵਿਧਾਨ ਜ਼ਿੰਦਾਬਾਦ, ਪਰ ਜੇ ਕੋਈ ਆਖੇ ਬੰਦੇ ਮਾਤਰਮ, ਉਹ ਸੰਵਿਧਾਨ ਦਾ ਹਿੱਸਾ ਨਹੀਂ, ਉਹ ਇਸਲਾਮ ਦੇ ਵਿਰੁੱਧ ਆ, ਮੈਂ ਨਹੀਂ ਮੰਨਦਾ। ਹੁਣ ਤੁਸੀਂ ਦੇਖ ਲਓ ਕਿ ਇੱਥੋਂ ਤੱਕ ਲੋਕ ਚੁੱਕ ਚਲੇ ਗਏ। ਸੋ ਇਹ ਸਾਰਾ ਕੁਛ ਹੈ ਜਿਹੜਾ ਸਪੀਕਰ ਵਹਿੰਦਾ ਰਿਹਾ, ਕਿਉਂਕਿ ਸਪੀਕਰ ਜਿਹੜਾ ਉਹ ਆਰਜੀ ਸਪੀਕਰ ਹੈ, ਇਸ ਟਾਈਮ ਪੱਕਾ ਸਪੀਕਰ ਉੱਥੇ ਨਿਯੁਕਤ ਅਜੇ ਕੀਤਾ ਜਾਣਾ ਬਾਕੀ ਹੈ, ਮੇਰੇ ਖਿਆਲ ਨਾਲ ਅੱਜ ਕਰ ਦੇਣਗੇ। ਪਰ ਜੋ ਵੀ ਕੁਛ ਉੱਥੇ ਵਾਪਰਿਆ ਉਹ ਬਹੁਤ ਜ਼ਿਆਦਾ ਮੈਂ ਕਹੂੰਗਾ ਕਿ ਸ਼ਰਮਦਾਇਕ ਸੀਗਾ, ਸ਼ਰਮ ਦੇਣ ਵਾਲਾ ਸੀਗਾ, ਕਿਉਂਕਿ ਜਿਸ ਤਰੀਕੇ ਦੀ ਉੱਥੇ ਨਾਅਰੇਬਾਜ਼ੀ ਸ਼ੁਰੂ ਹੋ ਗਈ, ਕੋਈ ਆਪਣੇ ਹਿਸਾਬ ਨਾਲ ਬੋਲੇ ਸੋ ਨਿਹਾਲ ਕਹੀ ਜਾਂਦਾ ਸੀ, ਕੋਈ ਜੈ ਭੀਮ ਕਹੀ ਜਾਂਦਾ ਸੀਗਾ, ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਤਲਬ ਕਿ ਇਸ ਤਰ੍ਹਾਂ ਦੀ ਇੱਕ ਉੱਥੇ ਛੇੜ ਛਿੜ ਗਈ ਕਿ ਹਰੇਕ ਬੰਦਾ ਆਪਣੇ ਆਪ ਨੂੰ ਚਮਕਾਉਣ ਵਾਸਤੇ ਉੱਥੇ ਇਸ ਕੰਮ ਤੇ ਉਤਾਰੂ ਹੋ ਗਿਆ। ਸੋ ਇਹ ਹੁਣ ਇਹਨਾਂ ਨੂੰ ਵੇਖਣਾ ਪਊਗਾ। ਦੂਜੀਆਂ ਸਾਰੀਆਂ ਚੀਜ਼ਾਂ ਇਹਨਾਂ ਨੇ ਉਹ ਜਿਹੜੀ ਕਾਰਵਾਈ ਹੁੰਦੀ ਆ ਉਹਦੇ ਰਿਕਾਰਡ ਚੋਂ ਮਨਫੀ ਕਰ ਦਿੱਤੀਆਂ, ਮਤਲਬ ਕਿ ਜੋ ਹਲਫਦਾਰੀ ਦੇ ਵਿੱਚ ਹਲਫ ਲੈਣ ਦੀ ਇੱਕ ਪ੍ਰਕਿਰਿਆ, ਉਸ ਤੋਂ ਇਲਾਵਾ ਜੋ ਐਕਸਟਰਾ ਸ਼ਬਦ ਜੋੜੇ ਗਏ ਲੋਕਾਂ ਵੱਲੋਂ ਜਾਂ ਪਹਿਲੀ ਦੇ ਲੋਕ ਸਭਾ ਦੇ ਮੈਂਬਰਾਂ ਵੱਲੋਂ, ਉਹਨਾਂ ਨੇ ਹਟਾ ਦਿੱਤੇ ਆ। ਪਰ ਜੋ ਕੁਝ ਵਾਪਰਿਆ ਉਹ ਤੋਂ ਜ਼ਾਹਰ ਆ
ਕਿ ਖੱਪਖਾਨਾ ਹੁਣ ਸ਼ੁਰੂ ਹੋ ਗਿਆ, ਇਹਨਾਂ ਦਾ ਖੱਪਖਾਨਾ ਮੁੜਨਾ ਨਹੀਂ ਆ, ਇਹਨਾਂ ਦਾ ਖੱਪਖਾਨਾ ਮੁੱਕਣਾ ਨਹੀਂ ਹੈ। ਕੰਮ ਤੇ ਇਹ ਕਰਨਾ ਚਾਹੀਦਾ ਇਹਨਾਂ ਨੂੰ ਕਿ ਨਾਅਰੇ ਲਾਉਣ ਦੀ ਥਾਂ ਤੇ ਲੋਕਾਂ ਦੀ ਭਲਾਈ ਵਾਸਤੇ ਕੰਮ ਕਰਨ, ਪਰ ਉੱਥੇ ਆਪਣੀ ਸਿਆਸਤ ਜਾਂ ਆਪਣਾ ਭਵਿੱਖ ਚਮਕਾਉਣ ਵਾਸਤੇ ਇਸ ਪੱਧਰ ਤੇ ਚਲੇ ਜਾਂਦੇ ਆ ਕਿ ਪਹਿਲੇ ਦਿਨ ਹਲਫਦਾਰੀ ਸਮਾਗਮ ਦੇ ਵਿੱਚ ਉੱਥੇ ਖੱਪਖਾਨਾ ਪੈ ਗਿਆ। ਜੀ 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 ਅਗਲੀ ਖਬਰ ਤੇ ਮਿੰਟੂ ਜੀ ਨਜ਼ਰ ਮਾਰੀਏ ਤੇ ਕਹਿੰਦੇ ਗੁਰਦਾਸਪੁਰ ਹੁਣ ਫਤਿਹ ਤਾਂ ਕਰ ਲਈ ਆ ਸੰਨੀ ਦਿਓਲ ਨੇ, ਤੇ ਪਰ ਕਹਿੰਦੇ ਨਵੇਂ ਪੰਗੇ 'ਚ ਫਸ ਗਿਆ। ਦੇਖੋ ਸੰਨੀ ਦਿਓਲ ਬਾਰੇ ਚਰਚਾ ਇਹ ਚੱਲਣ ਡਈ ਆ, 2-3 ਮੀਡੀਆ ਅਦਾਰੇ ਆ ਜਿਹੜੇ ਉਹਨਾਂ ਨੇ ਤੇ ਵੈਸੇ ਖਬਰ ਵੀ ਲਾ ਦਿੱਤੀ ਆ ਕਿ ਇਹਨੇ ਜਿਹੜਾ 70 ਲੱਖ ਰੁਪਏ ਵਾਲਾ ਖਰਚਾ ਸੀਗਾ, ਜੋ ਨਿਸ਼ਚਿਤ ਹੁੰਦਾ ਕਿ ਕੋਈ ਵੀ ਇਸ ਹੱਦ ਤੋਂ ਵੱਧ ਖਰਚਾ ਨਹੀਂ ਕਰ ਸਕਦਾ ਕੈਂਡੀਡੇਟ, ਉਸ ਤੋਂ ਵੱਧ ਖਰਚਾ ਕੀਤਾ। ਔਰ ਦੁਬਾਰਾ ਜਿਹੜੇ ਅਬਜ਼ਰਵਰ ਸੀਗੇ ਉਹਨਾਂ ਨੇ ਦੁਬਾਰਾ ਡਿਟੇਲ ਮੰਗ ਲਈ ਇਹਨਾਂ ਦੀ, ਤਾਂ ਕਹਿੰਦਾ ਭਾਵੇਂ ਆ ਕਿ ਇਹਨਾਂ ਨੇ ਨਿਸ਼ਚਿਤ ਹੱਦ ਤੋਂ ਖਰਚਾ ਜਿਹੜਾ ਵੱਧ ਕੀਤਾ। ਦੱਸਦੇ ਕਿ 86 ਲੱਖ ਰੁਪਏ ਤੋਂ ਵੱਧ ਇਹਦਾ ਖਰਚਾ ਪਾਇਆ ਗਿਆ, ਕਿਉਂਕਿ ਆਡਿਟਿੰਗ ਹੁੰਦੀ ਆ ਸਾਰਿਆਂ ਦੀ, ਸਾਰੇ ਉਮੀਦਵਾਰਾਂ ਦੀ, ਤਾਂ ਦੁਬਾਰਾ ਡਿਟੇਲ ਮੰਗ ਲਈ ਗਈ ਆ। ਹਾਲਾਂਕਿ ਜਿਹੜੀ ਇਹਨਾਂ ਦੀ ਲੀਗਲ ਟੀਮ ਆ ਉਹ ਕਹਿੰਦੇ ਕਿ ਅਸਲ ਦੇ ਵਿੱਚ ਇਹਨਾਂ ਤੋਂ ਕੋਈ ਚੂਕ ਹੋਈ ਆ, ਇਹਨਾਂ ਤੋਂ ਕੋਈ ਉਕਾਈ ਹੋਈ ਆ, ਸਾਡਾ ਜਿਹੜਾ ਖਰਚ ਆ ਉਹ ਨਿਸ਼ਚਿਤ ਹੱਦ ਦੇ ਵਿੱਚ ਆ। ਤਾਂ ਦੂਸਰੇ ਜਿਹੜੇ ਉਮੀਦਵਾਰ ਆ ਜਿੱਦਾਂ ਸੁਨੀਲ ਜਾਖੜ ਸੀਗਾ ਉਹਨੇ 63 ਲੱਖ ਕੀਤਾ। ਫਿਰ ਇਹ ਤੋਂ ਇਲਾਵਾ ਜੇ ਦੇਖੀਏ ਤਾਂ ਜਿੱਦਾਂ ਆਮ ਆਦਮੀ ਪਾਰਟੀ ਦਾ ਪੀਟਰ ਮਸੀਹ ਸੀਗਾ ਉਹ 7 ਲੱਖ ਤੇ ਅਟਕ ਗਿਆ ਵਿਚਾਰਾ। ਲਾਲ ਚੰਦ ਕਟਾਰੂ ਚੱਕ ਸੀਗਾ ਜਿਹੜਾ 9 ਲੱਖ ਤੇ। ਇਸ ਤਰ੍ਹਾਂ ਜਾਨੀ ਦੂਸਰੇ ਉਮੀਦਵਾਰ ਪਿੱਛੇ ਰਹਿ ਗਏ ਆ। ਤਾਂ ਸੰਨੀ ਦਿਓਲ ਜਿਹੜਾ ਇੱਕ ਵਾਰੀ ਫਿਰ ਵਿਵਾਦਾਂ 'ਚ ਘਿਰ ਗਿਆ। ਵੈਸੇ ਜੇ ਦੇਖੀਏ ਸੰਨੀ ਦਿਓਲ ਉਦੋਂ ਤੋਂ ਹੀ ਵਿਵਾਦਾਂ ਦੇ ਵਿੱਚ ਆ ਜਦੋਂ ਉਹਨੇ ਚੋਣ ਲੜਨ ਦਾ ਫੈਸਲਾ ਕੀਤਾ ਹੈਗਾ ਜੀ। ਕਦੇ ਉਹ ਉਸ ਕੈਂਟਰ 'ਚ ਬਹਿ ਜਾਂਦਾ ਜਿਹਦੇ ਉੱਤੇ ਸ਼ਿਵ ਜੀ ਦੀ ਫੋਟੋ ਲੱਗੀ ਹੁੰਦੀ ਆ, ਲੱਤਾਂ ਉਹਦੀਆਂ ਉੱਤੇ ਆ ਜਾਂਦੀਆਂ, ਉੱਥੇ ਵੀ ਮੁੱਦਾ ਵਿਗੜ ਜਾਂਦਾ। ਜੇ ਉਹ ਡੇਰਾ ਬਾਬਾ ਨਾਨਕ ਦੇ ਗੁਰਦੁਆਰੇ 'ਚ ਜਾਂਦਾ ਉੱਥੇ ਵੀ ਸਿਆਪਾ ਪੈ ਜਾਂਦਾ ਕਿ ਜਿੱਦਾਂ ਫੋਟੋਗ੍ਰਾਫੀ ਵਾਸਤੇ ਮਾਰਾਮਾਰੀ ਹੁੰਦੀ ਆ, ਜਿਸ ਤਰ੍ਹਾਂ ਉੱਥੇ ਸਿੱਖ ਪਰੰਪਰਾਵਾਂ ਦਾ ਘਾਣ ਹੁੰਦਾ ਉਹ ਵੀ ਵਿਵਾਦਿਤ ਹੋ ਜਾਂਦਾ। ਫਿਰ ਇੱਕ ਦਿਨ ਚੋਣ ਕੰਪੇਨ 'ਚ ਜਾਂਦਾ ਸੀਗਾ ਤੇ ਗੱਡੀ ਦਾ ਟਾਇਰ ਫਟ ਗਿਆ, ਉਹ ਵੀ ਮਸੀਂ ਬਚੇ। ਤਾਂ ਕਹਿਣ ਦਾ ਮਤਲਬ ਹੈ ਕਿ ਹੁਣ ਤੋਂ ਆਪਾਂ ਜੇ ਪਿੱਛੇ ਚਲੇ ਜਾਈਏ, ਸੰਨੀ ਦਿਓਲ ਜਦੋਂ ਦਾ ਚੋਣ ਲੜਨ ਡਿਆ ਸਿਆਪਾ ਹੀ ਪੈਣ ਡਿਆ। ਇਹ ਸਿਆਪਾ ਸਭ ਤੋਂ ਗੰਭੀਰ ਆ। ਮੰਨ ਲਓ ਜੇ ਉਹਨੇ ਨਿਸ਼ਚਿਤ ਹੱਦ ਤੋਂ ਖਰਚਾ ਵੱਧ ਕੀਤਾ ਤੇ ਇਸ ਗੱਲ ਦੀ ਜਿਹੜੀ ਉਹ ਪ੍ਰਮਾਣਤਾ ਹੋ ਜਾਂਦੀ ਆ ਤੇ ਮਾਮਲਾ ਗੜਬੜ ਸਮਝੋ। ਵੈਸੇ ਓਦਾਂ ਸਾਡਾ ਸਿਸਟਮ ਇਹੋ ਜਿਹਾ ਕਿ ਬੀਬਾ ਹਰਸਿਮਰਤ ਕੌਰ ਬਾਦਲ ਆ ਜਿਹੜੀ, ਇਹਦੀ ਸ਼ਿਕਾਇਤ ਹੋਈ ਸੀ ਕਿ ਮੈਨੂੰ ਯਾਦ ਹੈ 2014 ਦੀ, ਉਹ ਸ਼ਿਕਾਇਤ ਹਾਲੇ ਵੀ ਪੈਂਡਿੰਗ ਆ। ਬੀਬਾ ਹਰਸਿਮਰਤ ਕੌਰ ਬਾਦਲ ਜਿਹੜੀ ਆ ਉਹ 2019 ਦਾ ਇਲੈਕਸ਼ਨ ਵੀ ਜਿੱਤ ਗਈ ਆ। ਹੁਣ ਦੇਖੋ ਜੇ ਮੰਨ ਲਓ ਉਸ ਮਾਮਲੇ 'ਚ ਬੀਬਾ ਹਾਰ ਵੀ ਜਾਂਦੀ ਆ ਕੇਸ ਦੇ ਵਿੱਚ ਹੋਊਗਾ ਕੀ, ਕਿਉਂਕਿ ਉਹ ਟਾਈਮ ਤੇ ਪੂਰੀ ਕਰ ਲਈ ਆ। ਸੋ ਕਹਿਣ ਦਾ ਮਤਲਬ ਆ ਕਿ ਸੰਨੀ ਦਿਓਲ ਵਾਸਤੇ ਮੁਸੀਬਤਾਂ ਤਾਂ ਜ਼ਰੂਰ ਆ, ਪਰ ਕਾਨੂੰਨ ਜ਼ਿੰਦਾਬਾਦ ਆ। ਸੰਨੀ ਦਿਓਲ ਨੂੰ ਆਸ ਰੱਖਣੀ ਚਾਹੀਦੀ ਆ ਕਿ ਸਾਡਾ ਕਾਨੂੰਨ ਤੇ ਸਾਡਾ ਕਾਨੂੰਨੀ ਪ੍ਰਬੰਧ ਇਹੋ ਜਿਹਾ ਕਿ 5 ਸਾਲ ਸੌਖਿਆ ਟਪਾ ਸਕਦਾ ਉਹਦੇ। ਜੀ ਸਹੀ ਗੱਲ ਹੈ। ਇਹਨਾਂ ਕਿਹੜਾ ਪੈਸੇ ਵਾਪਸ ਮੰਗ ਲੈਣੇ ਵੀ ਭਾਈ ਜਿਹੜੀ ਤਨਖਾਹਾਂ ਲਈਆਂ ਵਾਪਸ ਕਰੋ। ਹੁਣ ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ ਕਹਿੰਦੇ ਸੰਗਰੂਰ ਦੇ ਲੌਂਗੋਵਾਲ ਤੋਂ ਸੁਨਾਮ ਵਾਇਆ ਸ਼ਹਿਰੋਂ ਜਾਣ ਵਾਲੀ ਸੜਕ ਦਾ ਨਾਂ ਰੱਖਿਆ ਜਾਵੇਗਾ ਫਤਿਹਵੀਰ ਮਾਰਗ। ਦੇਖੋ ਮੈਂ ਕਈਆਂ ਦੀ ਨਜ਼ਰ ਦੇ ਵਿੱਚ ਚੁੱਭਦਾ ਇਸ ਕਰਕੇ ਕਿਉਂਕਿ ਕਈ ਵਾਰ ਗੱਲ ਆਪਾਂ ਸਿੱਧੀ ਕਰ ਦਿੰਦੇ ਆ। ਤੈਨੂੰ ਦੱਸੋ ਕਿ ਸੜਕ ਤੇ ਨਾਂ ਰੱਖਿਆ ਕੀ ਹੋ ਜਾਊਗਾ? ਕੀ ਹੋ ਜਾਊਗਾ? ਤੁਹਾਨੂੰ ਸੰਤੁਸ਼ਟੀ ਹੋ ਜਾਊਗੀ। ਹਾਂ ਜਿਹੜੇ ਪੀੜਤ ਆ ਜਾਂ ਜਿਹੜੇ ਜਜ਼ਬਾਤੀ ਤੌਰ ਤੇ ਜੁੜੇ ਆ ਉਹਦੇ ਨਾਲ ਹੋਣਾ ਕੀ ਆ? ਅੱਜ ਇੱਥੇ ਸਾਡੇ ਅਬੋਹਰ ਦੇ ਲਾਗੇ ਧਰਮਪੁਰਾ ਪਿੰਡ ਦੇ ਵਿੱਚ ਇੱਕ ਬੱਚਾ ਛੱਪੜ ਦੇ ਵਿੱਚ ਡਿੱਗ ਕੇ ਮਰ ਗਿਆ, ਮਾਸੂਮ, ਬਿਲਕੁਲ 2-4 ਸਾਲ ਦਾ। ਤੁਸੀਂ ਇਹ ਕਿਉਂ ਨਹੀਂ ਕਰਦੇ ਕਿ ਇੱਕ ਜਾਗਰਤੀ ਲਹਿਰ ਚਲਾਈ ਜਾਵੇ ਫਤਿਹਵੀਰ ਦੇ ਨਾਮ ਤੇ, ਜਿਹਦੇ ਵਿੱਚ ਸਮਾਜ ਨੂੰ ਜਗਾਇਆ ਜਾਵੇ, ਮਾਪਿਆਂ ਨੂੰ ਚੇਤਨ ਕੀਤਾ ਜਾਵੇ। ਆ ਤੁਸੀਂ ਵੀਡੀਓ ਦੇਖੀ ਹੋਣੀ ਆ ਬੀਤੇ ਦਿਨ ਦੀ, ਅਨੰਦਪੁਰ ਸਾਹਿਬ ਦੇ ਵਿੱਚ ਇੱਕ ਜੋੜਾ ਆਪਣੇ ਬੱਚੇ ਨੂੰ ਗੱਡੀ ਦੇ ਵਿੱਚ ਛੱਡ ਕੇ ਚਲੇ ਗਿਆ। ਚਲੋ ਵਧੀ ਸੀ, ਬੱਚਾ ਬਚ ਗਿਆ, ਪਰ ਮਾਪਿਆਂ ਦੀ ਲਾਪਰਵਾਹੀ ਕਿੱਡੀ ਵੱਡੀ ਆ। ਇੱਥੋਂ ਤੱਕ ਸ਼ੀਸ਼ਾ ਨਹੀਂ ਤੋੜਿਆ ਗਿਆ ਘਰ ਚੋਂ ਕਿਉਂਕਿ ਚਾਬੀ ਵਿੱਚ ਰਹਿ ਗਈ ਗੱਡੀ ਦੇ, ਉਹ ਲੌਕ ਹੋ ਜਾਂਦੀ ਹੈ ਗੱਡੀ। ਮੈਨੂੰ ਤੇ ਨਾ ਪਤਾ ਨਹੀਂ ਕਿਉਂਕਿ ਮੇਰੇ ਕੋਲ ਤਾਂ ਵੱਡੀਆਂ ਗੱਡੀਆਂ ਹੈ ਨਹੀਂ ਗਿਆ, ਮੈਂ ਤਾਂ ਗੱਡਿਆਂ ਵਾਲਾ ਬੰਦਾ, ਪਰ ਉਹ ਚਾਬੀ ਵਿੱਚ ਰਹਿ ਗਈ
ਉਹਨਾਂ ਨੇ ਸ਼ੀਸ਼ਾ ਨਹੀਂ ਤੋੜਿਆ, ਜਾ ਕੇ ਘਰ ਚੋਂ ਡੁਪਲੀਕੇਟ ਜਾਂ ਜਿਹੜੀ ਦੂਸਰੀ ਚਾਬੀ ਸੀ ਉਹ ਲੈ ਕੇ ਆ ਕੇ ਤੇ ਫੇਰ ਗੱਡੀ ਖੋਲੀ ਆ। ਤਾਂ ਕਹਿਣ ਦਾ ਮਤਲਬ ਇਹ ਆ ਕਿ ਤੁਸੀਂ ਫਤਿਹਵੀਰ ਦੇ ਨਾਂ ਤੇ ਜੇ ਕੁਝ ਕਰਨਾ ਤੇ ਇਸ ਤਰ੍ਹਾਂ ਦੀ ਜਾਗਰਤੀ ਲਹਿਰ ਉਤਪੰਨ ਕੀਤੀ ਜਾਵੇ ਕਿ ਮਾਪੇ ਜਿਹੜੇ ਉਹ ਚੌਕਸ ਰਹਿਣ। ਦੂਜੀ ਗੱਲ ਇਹ ਆ ਕਿ ਜੇ ਕੋਈ ਲਾਪਰਵਾਹੀ ਵਰਤਦਾ, ਜਿੱਦਾਂ ਅਮਰੀਕਾ ਦੇ ਵਿੱਚ ਆ, ਕੈਨੇਡਾ ਦੇ ਵਿੱਚ ਆ, ਕਿ ਲਾਪਰਵਾਹੀ ਵਰਤਣ ਤੇ ਵੀ ਮਾਪਿਆਂ ਤੇ ਕਾਰਵਾਈ ਹੁੰਦੀ ਆ। ਮਾਪਿਆਂ ਤੇ ਇਸ ਕਰਕੇ ਵੀ ਕਾਰਵਾਈ ਹੁੰਦੀ ਆ ਜੋ ਬੱਚਿਆਂ ਤੇ ਤਸ਼ੱਦਦ ਕਰਦੇ ਆ। ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਉਹ ਹੋਣੀਆਂ ਚਾਹੀਦੀਆਂ। ਸੋ ਸੜਕ ਦਾ ਨਾਂ ਰੱਖ ਲਓ, ਸੜਕ ਦਾ ਨਾਂ ਰੱਖ ਕੇ ਛੱਡ ਦੇ, ਭਾਵੇਂ ਸਕੂਲ ਦਾ ਨਾਂ ਰੱਖ ਲਓ, ਚਾਹੇ ਕਾਲਜ ਦਾ ਨਾਂ ਰੱਖ ਲਓ, ਕੋਈ ਫਰਕ ਨਹੀਂ ਪੈਣਾ। ਫਰਕ ਇਸ ਕਰਕੇ ਪੈਣਾ ਕਿ ਉਹਨੂੰ ਲਹਿਰ 'ਚ ਤਬਦੀਲ ਕੀਤਾ ਜਾਵੇ। ਕਿਉਂਕਿ ਮੈਂ ਇੱਕ ਬੰਦੇ ਦਾ ਆਪਣੇ ਮੈਸੇਂਜਰ ਦੇ ਵਿੱਚ ਮੈਸੇਜ ਪੜਿਆ, ਉਸ ਬੰਦੇ ਨੇ ਕੀ ਕੀਤਾ ਕਿ ਗਮਲੇ ਦੇ ਵਿੱਚ ਇੱਕ ਖੂਬਸੂਰਤ ਬੂਟਾ ਲਾਇਆ ਔਰ ਗਮਲੇ ਦੇ ਉੱਤੇ ਲਿਖਿਆ ਸੀਗਾ ਟ੍ਰਿਬਿਊਟ ਟੂ ਫਤਿਹਵੀਰ। ਮਤਲਬ ਇਹ ਆ ਕਿ ਉਹਨੇ ਆਪਣੇ ਹਿਸਾਬ ਨਾਲ ਸ਼ਰਧਾਂਜਲੀ ਦਿੱਤੀ ਔਰ ਕਿੰਨੀ ਗਜ਼ਬ ਦੀ ਸ਼ਰਧਾਂਜਲੀ ਆ। ਸੋ ਇਸ ਤਰ੍ਹਾਂ ਦੇ ਤਰੀਕੇ ਸਾਨੂੰ ਕਰਨੇ ਪੈਣਗੇ, ਇਸ ਤਰ੍ਹਾਂ ਦੀਆਂ ਕਾਰਵਾਈਆਂ ਸਾਨੂੰ ਕਰਨੀਆਂ ਪੈਣਗੀਆਂ। ਸੋ ਸੜਕ ਦਾ ਨਾਂ ਰੱਖਣਾ ਚਲੋ ਠੀਕ ਹੈ, ਜਜ਼ਬਾਤੀ ਤੌਰ ਤੇ ਜਾਂ ਵੋਟ ਬੈਂਕ ਦੇ ਤੌਰ ਤੇ ਤੁਸੀਂ ਠੀਕ ਹੋਵੋਗੇ, ਪਰ ਜਿਸ ਤਰ੍ਹਾਂ ਮਾਪੇ ਲਾਪਰਵਾਹੀ ਕਰਦੇ ਆ ਉਹਦੇ ਲਈ ਤੁਸੀਂ ਕੁਝ ਸੁਧਾਰ ਕਰੋ। ਉਹਦੇ ਵਾਸਤੇ ਤੁਸੀਂ ਨਾਕਸ ਸਾਬਤ ਹੋਵੋਗੇ, ਨਕੰਮੇ ਸਾਬਤ ਹੋਵੋਗੇ। ਤਾਂ ਕਹਿਣ ਦਾ ਮਤਲਬ ਹੈ ਕਿ ਫਤਿਹਵੀਰ ਨਾਲ ਜਿਸ ਤਰ੍ਹਾਂ ਜਜ਼ਬਾਤ ਜੁੜੇ ਸੀਗੇ, ਉਹਨਾਂ ਜਜ਼ਬਾਤਾਂ ਨੂੰ ਵਰਤ ਕੇ ਇੱਕ ਲਹਿਰ ਸਿਰਜੀ ਜਾ ਸਕਦੀ ਸੀ। ਪਰ ਇੱਥੇ ਅਫਸੋਸ ਦੀ ਗੱਲ ਆ ਕਿ ਰਾਜਨੀਤੀ ਜਿਹੜੀ ਆ ਉਹ ਵੋਟ ਮੁਖੀ ਹੁੰਦੀ ਆ, ਕਦੇ ਵੀ ਲੋਕ ਮੁਖੀ ਨਹੀਂ। ਜੀ 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 ਅਗਲੀ ਮਿੰਟੂ ਜੀ ਗੱਲ ਕਰੀਏ, ਕੱਲ ਆਪਾਂ ਅੰਮ੍ਰਿਤਸਰ ਗਨ ਹਾਊਸ ਦੀ ਗੱਲ ਕੀਤੀ ਸੀ ਵੀ ਉੱਥੇ ਕਾਫੀ ਆਈ ਥਿੰਕ 67 ਤੋਂ ਵੱਧ ਜਿਹੜੇ ਰਿਵਾਲਵਰ ਤੇ ਹੋਰ ਕਈ ਕੁਝ ਚੋਰੀ ਹੋਇਆ ਸੀ। ਬੰਦਾ ਤੇ ਕਹਿੰਦੇ ਗ੍ਰਿਫਤਾਰ ਕਰ ਲਿਆ, ਕੀ ਰਿਕਵਰੀ ਵੀ ਹੋਈ ਹੈ ਉਹਨਾਂ ਹਥਿਆਰਾਂ ਦੀ? ਹਾਂ ਬਿਲਕੁਲ, ਉਹ 67 ਹਥਿਆਰਾਂ ਦੇ ਵਿੱਚੋਂ, ਪਿਸਟਲ ਰਿਵਾਲਵਰਾਂ ਦੇ ਵਿੱਚੋਂ 44 ਦੀ ਰਿਕਵਰੀ ਹੋ ਗਈ ਆ। ਤੇ ਮੈਂ ਜਿਹੜਾ ਅਸ਼ੰਕਾ ਜਤਾਇਆ ਸੀਗਾ ਲਗਭਗ ਉਹੀ ਆ, ਕਿਉਂਕਿ ਜਿਹੜਾ ਹੁਣ ਤੱਕ ਮੁੱਖ ਮੁਲਜ਼ਮ ਇਹਨਾਂ ਨੇ ਗ੍ਰਿਫਤਾਰ ਕੀਤਾ ਉਹ ITI ਦਾ ਵਿਦਿਆਰਥੀ ਆ। ਇਹ ਨਹੀਂ ਆ ਕਿ ਸਧਾਰਨ ਚੋਰ ਆ, ਸਧਾਰਨ ਜੇਬ ਕਤਰਾ ਤੁਰੇ ਜਾਂਦੇ ਨੇ, ਸੰਨ ਲਾਇਆ ਹੋਇਆ ਹਾਂ ਜੁਗਾੜ ਕਰ ਲਈਏ ਆਪਾਂ ਕਰ ਜੂਗਾ, ਠੀਕ ਆ। ਪਰ ਨਹੀਂ, ਇਸ ਤਰ੍ਹਾਂ ਦਾ ਜਿਹੜਾ ਕੁਝ ਮਸਲਾ ਹੁੰਦਾ ਵਾਪਰਦਾ ਉਹ ਬੜਾ ਮਿੱਥ ਕੇ ਵਾਪਰਿਆ ਹੁੰਦਾ। ਸੋ ITI ਦਾ ਵਿਦਿਆਰਥੀ ਹੈ ਜਿਹੜਾ ਉਹਦਾ ਕਿ ਗ੍ਰਿਫਤਾਰ ਕੀਤਾ ਗਿਆ, ਜਿਹੜਾ ਤਰਨਤਾਰਨ ਦਾ ਰਹਿਣ ਵਾਲਾ, ਤੇ ਉਹਦੇ ਤੋਂ 44 ਹਥਿਆਰਾਂ ਦੀ ਹੁਣ ਤੱਕ ਰਿਕਵਰੀ ਹੋਈ ਆ। ਕੁਛ ਉਹਦੇ ਸਾਥੀ ਵੀ ਜਿਹੜੇ ਆ ਉਹ ਗ੍ਰਿਫਤਾਰ ਕੀਤੇ ਗਏ ਆ। ਪਰ ਮਸਲਾ ਇਹ ਆ ਕਿ ਕੀ ਪੁਲਿਸ ਉਹਦੇ ਤੋਂ ਉਗਲਵਾ ਲਊਗੀ ਕਿ ਉਹਨੇ ਆਪਣਾ ਗਰੋਹ ਤਿਆਰ ਕਰਨਾ ਸੀਗਾ। ਹੁਣ ਦੇਖੋ ITI ਦਾ ਸਟੂਡੈਂਟ ਆ ਜਿਹੜਾ, ਉਹਨੂੰ ਆਪਾਂ ਇਹ ਸਮਝ ਸਕਦੇ ਹਾਂ ਕਿ ਬਹੁਤ ਜ਼ਿਆਦਾ ਦਿਮਾਗ ਰੱਖਣ ਵਾਲਾ ਹੋਊਗਾ। ਤਾਂ ਕੀ ਉਹ ਆਪਣੇ ਪੱਧਰ ਤੇ ਕੋਈ ਗਰੋਹ ਬਣਾ ਰਹੇ ਸੀਗੇ ਜਾਂ ਕਿਸੇ ਗਰੋਹ ਵਾਸਤੇ ਕੰਮ ਕਰ ਰਹੇ ਸੀਗੇ? ਪੰਜਾਬ ਦੇ ਵਿੱਚ ਨੇਕਾਂ ਉਦਾਹਰਨਾਂ ਨੇ, ਜਦੋਂ ਬਹੁਤ ਵੱਡੇ ਵੱਡੇ ਬੰਦੇ ਜਾਂ ਬ੍ਰਿਲੀਅੰਟ ਸਟੂਡੈਂਟ ਜਿਹੜੇ ਆ ਉਹ ਗਰੋਹਬਾਜ਼ਾਂ ਲਈ ਕੰਮ ਕਰਦੇ ਫੜੇ ਗਏ ਆ। ਉਦਾਹਰਨ ਦੇ ਤੌਰ ਤੇ ਲੁਧਿਆਣੇ ਦੇ ਵਿੱਚ ਇੱਕ ਗਰੋਹਬਾਜ਼ ਜਿਹੜਾ ਹੁਣ ਵੀ ਜੇਲ੍ਹ ਦੇ ਅੰਦਰ ਆ, ਤੇ ਪਿੱਛੇ ਜੇ ਪਟਿਆਲਾ ਜੇਲ੍ਹ ਚੋਂ ਤਾਂ ਸਿਆਪਾ ਵੀ ਪੈ ਗਿਆ ਸੀਗਾ, ਉਹਨੂੰ ਪਨਾਹ ਦੇਣ ਦੇ ਦੋਸ਼ ਦੇ ਵਿੱਚ ਇੱਕ ਯੂਥ ਅਕਾਲੀ ਦਲ ਦਾ ਆਗੂ, ਬਹੁਤ ਵੱਡਾ ਆਗੂ ਕਹਿ ਲਈਏ, ਉਹ ਗ੍ਰਿਫਤਾਰ ਹੋਇਆ ਸੀ ਔਰ ਇਸ ਤੋਂ ਇਲਾਵਾ ਬਹੁਤ ਵੱਡੇ ਘਰ ਦਾ ਸੀਗਾ ਔਰ ਉਸ ਦੇ ਤੌਰ ਤੇ ਉਸ ਬੰਦੇ ਦੀ ਰਿਹਾਇਸ਼ ਦਾ ਪ੍ਰਬੰਧ ਕਰਦਾ ਸੀ, ਆਉਣ ਜਾਣ ਦਾ ਪ੍ਰਬੰਧ ਕਰਦਾ ਸੀਗਾ। ਤਾਂ ਕਹਿਣ ਦਾ ਮਤਲਬ ਇਹ ਆ ਕਿ ਕੀ ਇਹ ਸਟੂਡੈਂਟ ਹੈ ਜਿਹੜਾ ਉਹ ਆਪਣੇ ਪੱਧਰ ਤੇ ਸਾਰਾ ਕੁਝ ਕਰਦਾ ਪਿਆ ਸੀ? ਜੇ ਆਪਣੇ ਪੱਧਰ ਤੇ ਕਰਦਾ ਪਿਆ ਸੀ ਤੇ ਮਨਸ਼ਾ ਤੇ ਫਿਰ ਉਹਦੀ ਇਹ ਹੋਊਗੀ ਕਿ ਮੈਂ ਵੀ ਕੋਈ ਗਰੋਹ ਆਪਣਾ ਬਣਾਵਾਂ ਤੇ ਇਸ ਦੁਨੀਆ ਦੇ ਵਿੱਚ ਆਪਣਾ ਸਿੱਕਾ ਚਲਾਵਾਂ। ਤੇ ਜੇ ਨਹੀਂ ਤਾਂ ਇਹ ਵੀ ਪਤਾ ਕਰਨਾ ਚਾਹੀਦਾ ਕਿ ਕੀ ਉਸ ਵਿਦਿਆਰਥੀ ਦੇ ਪਿੱਛੇ ਕੋਈ ਤਾਕਤ ਸੀਗੀ, ਅਦਰਿਕ ਤਾਕਤ ਸੀਗੀ। ਸੋ ਇਸ ਮਾਮਲੇ ਦੇ ਵਿੱਚ ਗੰਭੀਰਤਾ ਨਾਲ ਕੰਮ ਲੈਣਾ ਚਾਹੀਦਾ। ਔਰ ਦੂਜੀ ਗੱਲ ਇਹ ਹੈ ਰਾਜ ਕਰਨਵੀਰ ਸਿੰਘ ਜੀ, ਜਿਹੜੇ ਇਹ ਇਸ ਤਰ੍ਹਾਂ ਦੇ ਗਨ ਹਾਊਸ ਆ, ਉਹਨਾਂ ਦੀ ਸਿਕਿਉਰਿਟੀ ਦਾ ਪ੍ਰਬੰਧ ਵੀ ਕਰਨਾ ਚਾਹੀਦਾ। ਕਿਉਂਕਿ ਅੱਗੇ ਵੀ ਮੈਂ ਜਿੱਦਾਂ ਤੁਹਾਨੂੰ ਕਿਹਾ ਕਿ ਹੁਸ਼ਿਆਰਪੁਰ ਦੇ ਵਿੱਚ ਬਹੁਤ ਵੱਡੀ ਡਕੈਤੀ ਹੋਈ ਸੀ, ਉਸ ਤੋਂ ਬਾਅਦ ਗੈਂਗਵਾਰ ਚੱਲੀ, ਉਸ ਤੋਂ ਬਾਅਦ ਹਾਈਵੇ ਰੋਬਰੀ ਚੱਲੀ, ਉਸ ਤੋਂ ਬਾਅਦ ਇਨਕਾਊਂਟਰ ਚੱਲੇ, ਉਸ ਤੋਂ ਬਾਅਦ ਫੇਕ ਇਨਕਾਊਂਟਰ ਵੀ ਚੱਲੇ। ਸੋ ਸਾਰੀਆਂ ਚੀਜ਼ਾਂ ਉਸ ਤੋਂ ਬਾਅਦ ਵੇਖਦੀਆਂ ਸੀਗੀਆਂ। ਤਾਂ ਜਿਹੜੇ ਇਹ ਗਨ ਹਾਊਸ ਵਾਲੇ ਆ, ਇਹ ਬਹੁਤ ਵੱਡਾ ਰੈਂਟ ਲੈਂਦੇ ਆ ਹਥਿਆਰ ਜਮ੍ਹਾਂ ਕਰਵਾਉਣ ਵਾਸਤੇ। ਤਾਂ ਇਹਨਾਂ ਦੀ ਸਿਕਿਉਰਿਟੀ ਦੇ ਪ੍ਰਬੰਧ ਵੀ ਜਿਹੜੇ ਆ ਉਹ ਨਿਸ਼ਚਿਤ ਕੀਤੇ ਜਾਣੇ ਚਾਹੀਦੇ ਆ। ਜੀ 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 ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਨਸ਼ੇ ਦੇ ਪੱਟਿਆਂ ਨੇ ਇੱਕ ਘਰ ਜਿਹੜਾ ਸੀਗਾ, ਨਸ਼ੇੜੀ ਮੁੰਡੇ ਨੇ ਉਸ ਨਸ਼ੇ ਦੇ ਖਾਤਰ ਹੀ ਮਾਂ ਪਿਓ, ਭਰਾ ਤੇ ਘਰ ਵਾਲੀ ਨੂੰ ਵੱਢਿਆ। ਦੇਖੋ, ਜੇ ਤੁਸੀਂ 24 ਘੰਟੇ ਜਾਂ 48 ਘੰਟੇ ਪਿੱਛੇ ਦੇ ਅਖਬਾਰ ਫੋਲੋਗੇ ਤੁਹਾਡੀ ਰੂਹ ਕੰਬ ਜਾਣੀ ਆ।
ਇੱਕ ਤੇ ਮੁਕਤਸਰ ਜ਼ਿਲ੍ਹੇ ਦੇ ਵਿੱਚ ਮੁੰਡਾ ਜਿਹੜਾ ਓਵਰਡੋਜ਼ ਨਾਲ ਮਰ ਗਿਆ, ਇੱਕ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਮਰ ਗਿਆ, ਤੀਸਰੀ ਘਟਨਾ ਇਹ ਵਾਪਰ ਗਈ, ਚੌਥੀ ਘਟਨਾ ਇੱਕ ਸਾਡੇ ਪੰਜਾਬੀ ਸਮਾਜ ਲਈ ਬਹੁਤ ਸ਼ਰਮਨਾਕ ਵਾਪਰੀ ਹੈ ਕਿ ਬਠਿੰਡੇ ਦੇ ਵਿੱਚ ਇੱਕ ਕੁੜੀ ਜਿਹੜੀ ਨਸ਼ੇੜੀ ਕੁੜੀ ਸੀ ਉਹ ਮਰ ਗਈ। ਹੁਣ ਤੁਸੀਂ ਆਪ ਦੇਖ ਲਓ ਕਿ ਕੁਝ ਘੰਟਿਆਂ ਦੇ ਅੰਦਰ ਅੰਦਰ ਇਸ ਤਰ੍ਹਾਂ ਦੀਆਂ ਤਰਾਸਦਿਕ ਘਟਨਾਵਾਂ ਵਾਪਰਦੀਆਂ ਕਿ ਇੱਕ ਪਰਿਵਾਰ ਇੱਕ ਨਸ਼ੇੜੀ ਹੱਥੋਂ ਵੱਢਿਆ ਜਾਂਦਾ, ਇੱਕ ਨਸ਼ੇੜਨ ਕੁੜੀ, ਇੱਕ ਨਸ਼ੱਕਰ ਕੁੜੀ ਜਿਹੜੀ ਆ ਉਹ ਮਰ ਜਾਂਦੀ ਆ। ਇਸ ਤੋਂ ਇਲਾਵਾ 2 ਮੁੰਡੇ ਓਵਰਡੋਜ਼ ਨਾਲ ਮਰ ਜਾਂਦੇ ਆ। ਭਿਆਨਕ ਤਰਾਸਦੀ, ਤਬਾਹੀ ਜਾਂ ਬਰਬਾਦੀ ਹੋਰ ਕੀ ਹੋ, ਤੁਸੀਂ ਆਪ ਦੱਸ ਦਿਓ। ਤਾਂ ਜਿਹੜੇ ਲੋਕ ਸਹੁੰ ਚੁੱਕਦੇ ਸੀ, ਜਿਹੜੇ ਲੋਕ ਦਾਅਵੇ ਕਰਦੇ ਸੀਗੇ, ਉਹਨਾਂ ਨੂੰ ਇੱਕ ਪਾਸੇ ਛੱਡ ਦਿਓ, ਸਾਡਾ ਸਮਾਜ ਜਾ ਕਿੱਧਰ ਰਿਹਾ। ਸੋ ਇਹ ਘਟਨਾ ਜਿਹੜੀ ਆ ਉਹ ਬਠਿੰਡਾ ਦੇ ਪਿੰਡ ਰਾਏ ਖੁਰਦ ਦੀ ਆ, ਰਾਏ ਕਲਾਂ ਪਿੰਡ ਵੀ ਹੈ, ਰਾਏ ਖੁਰਦ ਆ। ਤਾਂ ਉਹਦੇ ਵਿੱਚ ਕਲਯੁਗੀ ਮੁੰਡੇ ਨੇ ਨਸ਼ੇ ਦੀ ਪੂਰਤੀ ਵਾਸਤੇ ਦੱਸਦੇ ਕਿ ਆਪਣਾ ਮਾਪੇ ਤਾਂ ਵੱਡੇ ਆ, ਭਰਾ ਤੇ ਆਪਣੀ ਘਰਵਾਲੀ ਤੇ ਵੀ ਹਮਲਾ ਕੀਤਾ। ਉਹਦੇ ਵਿੱਚ ਦੱਸਦੇ ਆ ਕਿ ਇੱਕ ਦੀ ਮੌਤ ਹੋਣ ਤੱਕ ਹੋ ਚੁੱਕੀ ਆ, ਦੂਸਰੇ ਗੰਭੀਰ ਆ, ਦੂਸਰੇ ਜੀ ਜਿਹੜੇ ਉਹ ਸਾਰੇ ਗੰਭੀਰ, ਯਾਨੀ ਕਹਿਣ ਦਾ ਭਾਵ ਹੈ ਸਾਰਾ ਟੱਬਰ ਦਾ ਟੱਬਰ ਹੀ ਵੜ ਦਿੱਤਾ ਨਸ਼ੇੜੀ। ਔਰ ਇਸ ਤਰ੍ਹਾਂ ਦੀ ਘਟਨਾ ਅੱਗੇ ਬੱਲਾ ਚ ਵਾਪਰੀ ਸੀ, ਅੰਮ੍ਰਿਤਸਰ ਦੇ ਲਾਗੇ ਹੀ ਆ, ਉੱਥੇ ਉਹਨੇ ਆਪਣੀ ਪਤਨੀ ਮਾਰ ਦਿੱਤੀ ਸੀ, ਇੱਕ ਨਸ਼ੱਕਰ ਨੇ ਫੇਰ ਉਹਨੂੰ ਫੜਿਆ ਗਿਆ, ਫੇਰ ਚੌਂਕੀ ਚ ਲਿਆਂਦਾ ਗਿਆ, ਉੱਥੋਂ ਭੱਜ ਗਿਆ, ਸਰੋਵਰ ਚ ਛਾਲ ਮਾਰ ਦਿੱਤੀ ਉਹਨੇ, ਫਿਰ ਉੱਥੋਂ ਬਚ ਗਿਆ, ਉੱਥੋਂ ਜਾ ਕੇ ਫਿਰ ਉਹਨੇ ਟ੍ਰੇਨ ਥੱਲੇ ਆ ਕੇ ਖੁਦਕੁਸ਼ੀ ਕਰ ਲਈ ਸੀਗੀ। ਸੋ ਕਹਿਣ ਦਾ ਭਾਵ ਇਹ ਆ ਕਿ ਤੁਸੀਂ ਦੇਖ ਲਓ ਕਿ ਸਾਡੀ ਪੰਜਾਬ ਦੀ ਬਰਬਾਦੀ ਕਿਸ ਤਰ੍ਹਾਂ ਹੋ ਰਹੀ ਆ। ਨਸ਼ੱਕਰ ਆਪ ਤੇ ਮਰਦੇ ਹੀ ਪਏ ਆ, ਬਲਕਿ ਆਪਣੇ ਪਰਿਵਾਰ ਨੂੰ ਵੀ ਤਬਾਹ ਕਰਦੇ ਪਏ ਆ, ਇੱਥੋਂ ਤੱਕ ਕਿ ਮਾਨਸਿਕ ਤੌਰ ਤੇ ਨਹੀਂ, ਸਰੀਰਕ ਤੌਰ ਤੇ ਵੀ ਖਤਮ ਕਰਦੇ ਪਏ ਪਰਿਵਾਰਾਂ। ਤੇ ਜੇ ਤੁਸੀਂ ਹੁਣ ਵੀ ਕਹੋਗੇ ਕਿ ਪੰਜਾਬ ਦਾ ਜੀ ਕੁਛ ਨਹੀਂ ਵਿਗੜਦਾ, ਹਾਲਾਂਕਿ ਮੈਂ ਇਸ ਚੀਜ਼ ਨਾਲ ਸਹਿਮਤ ਆ ਕਿ ਨਸ਼ਾ ਜਿਹੜਾ ਇੱਕ ਕੌਮਾਂਤਰੀ ਸਮੱਸਿਆ, ਨਸ਼ਾ ਇੱਕ ਕੌਮੀ ਸਮੱਸਿਆ, ਨਸ਼ਾ ਕਦੇ ਵੀ ਕਿਸੇ ਕਿਤੇ ਚੋਂ ਖਤਮ ਨਹੀਂ ਹੋਇਆ, ਪਰ ਜੋ ਮਾਰ ਸਾਨੂੰ ਪੈਣ ਡਈ ਆ ਉਹ ਅਸੀਂ ਉਹ ਕਹਿ ਸਕਦੇ ਹਾਂ ਕਿ ਉਹਦਾ ਹਾਲ ਜਿਹੜਾ ਅੰਜਾਮ ਆ ਜਿਹੜਾ ਉਹ ਅਸੀਂ ਕਿਸ ਤਰ੍ਹਾਂ ਭੁਗਤਦੇ ਪਏ ਆ, ਉਹ ਸਰਕਾਰ ਮਹਿਸੂਸ ਨਹੀਂ ਕਰਦੀ ਜਾਂ ਇੰਨੀ ਢੀਠ ਆ ਕਿ ਮਹਿਸੂਸ ਕਰਨਾ ਨਹੀਂ ਚਾਹੁੰਦੀ। ਜੀ ਬਿਲਕੁਲ, ਜਿੱਦਾਂ ਤੁਸੀਂ ਕਿਹਾ ਕੌਮੀ ਸਮੱਸਿਆ ਆ। ਕੱਲ੍ਹ ਦੀ ਇੱਥੇ ਵੀ ਇੱਕ ਬਹੁਤ ਵੀਡੀਓ ਅਮਰੀਕਾ ਦੀ ਜਾਂ ਕੈਨੇਡਾ ਦੀ ਇੱਥੇ ਵਾਇਰਲ ਹੋ ਰਹੀ ਹੈ, ਜਿੱਥੇ ਮੁੰਡਾ ਓਵਰਡੋਜ਼ ਕਰਦਾ ਹੋਇਆ ਦੇਖਿਆ ਜਾ ਰਿਹਾ ਆ ਪਾਰਕ ਦੇ ਵਿੱਚ, ਅਤੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਚਾਲੇ ਜਿਹੜੀ ਉੱਦਾਂ ਕਰ ਰਹੇ ਆ। ਪਰ ਹਾਲਾਤ ਇਹ ਆ ਵੀ ਜੇ ਤੁਸੀਂ ਇੱਥੇ ਆ ਕੇ ਵੀ ਉਹੀ ਕੰਮ ਜਿਹੜੇ ਉਹ ਕਰੀ ਜਾ ਰਹੇ ਹੋ ਜੋ ਉੱਥੇ ਕਰੀ ਜਾਂਦੇ ਸੀ, ਤੇ ਫਿਰ ਬਾਹਰ ਆ ਕੇ ਤੁਹਾਨੂੰ ਫਾਇਦਾ ਕੀ ਘਰ ਵੇਚ ਕੇ ਤਮਾਸ਼ਾ ਵੇਖਣ ਦਾ ਫਿਰ ਫਾਇਦਾ ਕੀ ਆ? ਇੱਥੇ ਮਰਨਾ ਉੱਥੇ ਮਰਨਾ ਫਿਰ ਫਾਇਦਾ ਕੀ ਆ? ਬਿਲਕੁਲ ਇਹ ਸਾਂਭਣ ਦੀ ਜ਼ਰੂਰਤ ਆ। ਹਰ ਇੱਕ ਪਾਸੇ ਹੀ ਇਹ ਸਮੱਸਿਆ ਬਹੁਤ ਜ਼ਿਆਦਾ ਜਿਹੜੀ ਹੈ ਗੰਭੀਰ ਹੋਈ ਜਾਂਦੀ ਆ। ਜੇ ਹੁਣ ਨਾ ਸੰਭਲੇ ਤਾਂ ਫਿਰ ਬਹੁਤ ਦੇਰੀ ਹੋ ਜਾਣੀ ਆ। ਅਗਲੀ ਮਿੰਟੂ ਜੀ ਜਾਂਦੇ ਗੱਲ ਕਰਦੇ, ਕਹਿੰਦੇ ਬੈਠਕ ਦੇ ਵਿੱਚ ਇੱਕ ਮੰਤਰੀ ਤੇ ਵਿਧਾਇਕ ਦਰਮਿਆਨ ਤਲਖੀ ਹੋ ਗਈ। ਦੇਖੋ ਇਹ ਮਾਮਲਾ ਸੰਗਰੂਰ ਜ਼ਿਲ੍ਹੇ ਨਾਲ ਜੁੜਿਆ ਵਾ। ਸੰਗਰੂਰ ਵੈਸੇ ਹੀ ਬਹੁਤ ਹੌਟ ਆ ਹਨਾ, ਕਿ ਭਗਵੰਤ ਮਾਨ ਹੈ ਇੱਕ ਪਾਸੇ, ਅਮਨ ਅਰੋੜਾ ਇੱਕ ਪਾਸੇ, ਰਜ਼ੀਆ ਸੁਲਤਾਨਾ ਇੱਕ ਪਾਸੇ ਆ, ਪਰਮਿੰਦਰ ਢੀਂਡਸਾ ਜਾਂ ਢੀਂਡਸਾ ਪਰਿਵਾਰ ਇੱਕ ਪਾਸੇ ਆ, ਵਿਜੇਂਦਰ ਸਿੰਘਲਾ ਇੱਕ ਪਾਸੇ ਆ। ਬਹੁਤ ਹੌਟ ਸੀਟ ਆ, ਉਹ ਇੱਕ ਕੇਵਲ ਸਿੰਘ ਢਿੱਲੋਂ ਵੀ ਆ। ਇੱਥੇ ਇਸ ਤਰ੍ਹਾਂ ਦੀ ਤਲਖੀ ਹੈ ਜਿਹੜੀ ਉਹ ਬਰਕਰਾਰ ਰਹਿੰਦੀ ਆ। ਮਾਮਲਾ ਕੀ ਆ ਕਿ ਸ਼ਿਕਾਇਤ ਨਿਵਾਰਨ ਕਮੇਟੀ ਦੀ ਮੀਟਿੰਗ ਸੀ, ਉਹਦੇ ਵਿੱਚ ਜਿਹੜਾ ਅਮਨ ਅਰੋੜਾ ਉਹਨੇ 2-3 ਨੁਕਤੇ ਚੁੱਕੇ। ਇੱਕ ਤੇ ਇਹ ਸੀਗਾ ਕਿ ਦੇਖੋ ਜੀ ਜਿਹੜੇ ਅਨਾਜ ਵਾਸਤੇ ਕਾਰਡ ਬਣਦੇ ਪਏ ਆ, ਉਹਦੀ ਸਾਰੀ ਤਾਕਤ ਜਿਹੜੀ ਉਹ ਹਲਕਾ ਇੰਚਾਰਜਾਂ ਨੂੰ ਦੇ ਦਿੱਤੀ ਗਈ ਆ ਕਿ ਜਿਹਨੇ ਕਿਸੇ ਨੇ ਫਾਰਮ ਭਰਨੇ ਆ ਹਲਕਾ ਇੰਚਾਰਜਾਂ ਦੇ ਕੋਲ ਚਲੋ। ਔਰ ਇਹ ਉਹੀ ਕਾਂਗਰਸ ਆ। ਦੇਖੋ ਮੈਂ ਕੋਈ ਅਮਨ ਅਰੋੜਾ ਜਾਂ ਆਮ ਆਦਮੀ ਪਾਰਟੀ ਦਾ ਪ੍ਰਵਕਤਾ ਨਹੀਂ ਆ, ਤਰਜਮਾਨ ਨਹੀਂ ਆ, ਮੈਂ ਇਹਨਾਂ ਦਾ ਸਪੋਰਟਰ ਨਹੀਂ ਆ, ਔਰ ਇਸ ਦਾ ਬਿਲਕੁਲ ਸਹਿਮਤ ਆ ਕਿ ਅੱਜ ਹਲਕਾ ਇੰਚਾਰਜਾਂ ਕੋਲ ਜਾਣ ਦੀ ਗੱਲ ਕਰਦੇ ਆ। ਇਹ ਉਹੀ ਲੋਕ ਆ ਜਿਹੜੇ ਅਕਾਲੀਆਂ ਦੇ ਹਲਕਾ ਇੰਚਾਰਜ ਪ੍ਰਣਾਲੀ ਨੂੰ ਨਿੰਦਦੇ ਸੀਗੇ ਕਿ ਸਾਨੂੰ ਆਉਣ ਦਿਓ, ਅਸੀਂ ਇਹ ਪ੍ਰਣਾਲੀ ਜਿਹੜੀ ਖਤਮ ਕਰ ਦਿਆਂ। ਅੱਜ ਦੀ ਤਾਰੀਖ ਦੇ ਵਿੱਚ ਅਮਲੋੜ ਦੇ ਵਿੱਚ ਜਿਹੜਾ ਡਿਪਟੀ ਸਪੀਕਰ ਹੈ ਵਿਧਾਨ ਸਭਾ ਦਾ, ਉਹਦਾ ਮੁੰਡਾ ਜਿਹੜਾ ਉਹ ਹਲਕਾ ਇੰਚਾਰਜ ਆ। ਪਿਓ ਪੁੱਤ ਇੱਕ ਸ਼ਹਿਰ ਦੇ ਵਿੱਚ ਜੋ ਕੁਛ ਕਰਦੇ ਪਏ ਆ, ਗਰਾਊਂਡ ਜ਼ੀਰੋ ਤੇ ਜਾ ਕੇ ਕੋਈ ਪਤਾ ਕਰੇ ਤੇ ਤੁਸੀਂ ਕੰਨਾਂ 'ਚ ਉਂਗਲਾਂ ਦੇ ਲੋਗੇ। ਤਾਂ ਕਹਿਣ ਦਾ ਭਾਵ ਇਹੋ ਆ ਕਿ ਇੱਥੇ ਅਮਨ ਅਰੋੜਾ ਨੇ ਇਤਰਾਜ਼ ਜਤਾਇਆ। ਇਸ ਤੋਂ ਇਲਾਵਾ ਕਿਹਾ ਕਿ ਜਿਹੜੇ ਬਿਰਧ ਆ ਉਹਨਾਂ ਦੀ ਪੈਨਸ਼ਨ ਲਾਉਣ ਵਾਸਤੇ ਜਿਹੜੇ ਬਾਬੂ ਆ ਉਹ ਕੱਲੀ ਫੋਟੋ ਦੇਖਦੇ ਆ, ਫੋਟੋ ਵੇਖ ਕੇ ਫੈਸਲਾ ਕਰ ਦਿੰਦੇ ਆ ਕਿ ਨਹੀਂ ਤੇਰੀ ਉਮਰ ਘੱਟ ਆ ਜਾਂ ਤੇਰੀ ਉਮਰ ਪੂਰੀ ਆ। ਇਹ ਕੀ ਪੈਮਾਨਾ ਹੋਇਆ? ਤੇ ਇਤੋਂ ਰਾਜੀਆ ਸੁਲਤਾਨਾ ਬੀਬੀ ਜਿਹੜੀ ਸੀਗੀ ਉਹ ਥੋੜੀ ਚੜਾਈ ਆ। ਦੋਵਾਂ ਦੇ ਵਿੱਚ
ਤਲਖ ਕਲੱਬ ਹੀ ਹੋਈ। ਉਸ ਤੋਂ ਬਾਅਦ ਜਿਹੜੀ ਮੀਟਿੰਗ ਆ ਉਹ ਇਸ ਸਿੱਟੇ ਤੇ ਪਹੁੰਚ ਗਈ ਕਿ ਜਿਹੜੇ ਅਮਨ ਅਰੋੜਾ ਸੀ ਉਹ ਨਾਅਰੇ ਲਾ ਕੇ ਤੇ ਚਲੇ ਗਏ ਆ। ਤਾਂ ਮੇਰੇ ਖਿਆਲ ਦੇ ਨਾਲ ਮੈਨੂੰ ਨਹੀਂ ਲੱਗਦਾ ਕਿ ਅਮਨ ਅਰੋੜਾ ਨੇ ਕੋਈ ਝੂਠ ਬੋਲਿਆ, ਅਮਨ ਅਰੋੜਾ ਨੇ ਕੋਈ ਕੁਫਰ ਤੋਲਿਆ, ਕਿਉਂਕਿ ਇਹ ਸ਼ਿਕਾਇਤਾਂ ਜਿਹੜੀਆਂ ਆਉਂਦੀਆਂ। ਦੂਜੀ ਗੱਲ ਆ, ਦੇਖੋ ਸ਼ਿਕਾਇਤਾਂ ਠੀਕ ਹੈ, ਜਾਇਜ਼ ਹੋ ਸਕਦੀਆਂ ਨੇ, ਜਾਇਜ਼ ਹੋ ਸਕਦੀਆਂ, ਇਲਜ਼ਾਮ ਤਰਾਸ਼ੀ ਇੱਕ ਦੂਜੇ ਤੇ ਹੋ ਸਕਦੀ ਹੈ। ਅਮਨ ਅਰੋੜਾ ਵੀ ਇਲਜ਼ਾਮ ਤਰਾਸ਼ੀ ਗਲਤ ਕਰ ਸਕਦਾ, ਪਰ ਜਿਹੜਾ ਤੁਸੀਂ ਦਾਅਵਾ ਕੀਤਾ ਸੀਗਾ, ਜਿਹੜਾ ਤੁਸੀਂ ਵਾਅਦਾ ਕੀਤਾ ਸੀਗਾ ਕਿ ਹਲਕਾ ਇੰਚਾਰਜ ਅਸੀਂ ਨਹੀਂ ਨਿਯੁਕਤ ਕਰਾਂਗੇ, ਉਹ ਅੱਜ ਤੁਸੀਂ ਆਫੀਸ਼ੀਅਲੀ ਕਰਦੇ ਪਏ। ਤਾਂ ਹਲਕਾ ਇੰਚਾਰਜ ਕੀ ਆ? ਇਹ ਹਲਕਾ ਇੰਚਾਰਜ ਕੱਲੇ ਹਲਕਾ ਇੰਚਾਰਜ ਨਹੀਂ ਰਹਿੰਦੇ, ਕਈ ਵਾਰ ਉਹ ਹਲਕੇ ਇੰਚਾਰਜ ਵੀ ਬਣ ਜਾਂਦੇ ਆ। ਜੀ ਜੀ ਜੀ, ਬਹੁਤ ਬਹੁਤ ਮਿੰਟੂ ਜੀ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਤੁਸੀਂ ਸਾਨੂੰ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਤੇ ਸੋ ਤੇ ਇੱਥੇ ਹੀ ਜਿਹੜੀ ਹੈ ਜੀ ਸਮਾਪਤੀ ਕਰਦੇ ਹਾਂ। ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM KIID ਸੈਕਰਾਮੈਂਟੋ 1470